ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ। ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 26 ਨਵੰਬਰ 2019 13 ਮੱਘਰ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੋਂ ਤੇ ਸਰੋਤਿਆਂ ਨੂੰ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫੇਅਰ ਕੇਬਲ ਇਨ ਕੈਨੇਡਾ, roku, Jadoo Box, Shava, Facebook, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਪ੍ਰੋਗਰਾਮ ਸ਼ੁਰੂ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ? ਦੇਖੋ, ਅੱਜ ਜਿਹੜੀਆਂ ਭਾਰਤ ਦੀਆਂ ਡਿਵੈਲਪਮੈਂਟਸ ਨੇ, ਦੋ ਖਬਰਾਂ ਮੁੱਖ ਤੌਰ ਦੇ ਉੱਤੇ ਸਾਰੇ ਹੀ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਔਰ ਸੋਸ਼ਲ ਮੀਡੀਆ ਤੇ ਵੀ ਛਾਈਆਂ ਹੋਈਆਂ ਨੇ ਜੀ। ਇੱਕ ਤਾਂ ਜ਼ਾਹਰਾ ਤੌਰ ਤੇ ਅੱਜ ਦਾ ਉਹ ਦਿਨ ਹੈ ਜਦੋਂ ਕਿ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਦਾ ਡਰਾਫਟ ਮੁਕੰਮਲ ਹੋਇਆ ਸੀ। ਸੋ ਇਹ ਵਰ੍ਹਾ ਉਸ ਦੀ 50ਵੀਂ ਯਾਦ ਦੇ ਤੌਰ ਤੇ ਭਾਰਤ ਦੇ ਵਿੱਚ ਖਾਸ ਤੌਰ ਤੇ ਜਿਹੜੇ ਸਾਡੇ ਦਲਿਤ ਭਾਈਚਾਰਾ ਹੈ ਉਸ ਵੱਲੋਂ ਜ਼ਿਆਦਾ ਵੱਡੇ ਸਮਾਗਮ ਕਰਕੇ ਇਸ ਦਿਨ ਨੂੰ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾ ਰਿਹਾ ਜੀ। ਔਰ ਸਿੰਬੋਲਿਕਲੀ ਬੇਸ਼ੱਕ ਅਲਟੀਮੇਟਲੀ RSS ਦਾ ਐਂਬੀਸ਼ਨ ਮਨੂ ਸਮ੍ਰਿਤੀ ਨੂੰ ਸੰਵਿਧਾਨ ਦੇ ਤੌਰ ਤੇ ਲਾਗੂ ਕਰਨਾ ਹੈ, ਪਰ ਉਹਨਾਂ ਲਈ ਵੀ ਇਹ ਇੱਕ ਡਰਾਮੇਬਾਜ਼ੀ ਜਿਹਦੇ 'ਚ ਕਿ ਨਰਿੰਦਰ ਮੋਦੀ ਨੇ ਵੀ ਬੜਾ ਇਸ ਦੀ ਤਾਰੀਫ ਕੀਤੀ ਕਿ ਜੀ ਕਨਸਟੀਟਿਊਸ਼ਨ ਇਹੀ ਸਾਡੀ ਜ਼ਿੰਦਗੀ ਹੈ, ਇਹੀ ਸਾਡਾ ਈਮਾਨ ਹੈ, ਇਹੀ ਸਾਡੀ ਕਮਿਟਮੈਂਟ ਹੈ। ਹਾਲਾਂਕਿ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਸਾਬਕਾ ਜਿਹੜੇ ਅਦਰਵਾਈਜ਼ ਤਾਂ ਬਹੁਤ ਘੱਟ ਬੋਲਦੇ ਨੇ ਔਰ ਜੋ ਬੋਲਦੇ ਵੀ ਨੇ ਇੰਨਾ ਕੁ ਹੌਲੀ ਬੋਲਦੇ ਨੇ ਕਿ ਸੁਣਨ ਦੇ ਲਈ ਵੀ ਐਂਪਲੀਫਾਇਰ ਲਾਣਾ ਪੈਂਦਾ ਹੈ। ਪਰ ਇੱਕ ਗੱਲ ਉਹਨਾਂ ਨੇ ਜਿਹੜੀ ਅੱਜ ਕਹੀ, ਮੈਂ ਇਹਦੇ ਨਾਲ ਹੀ ਸ਼ੁਰੂਆਤ ਕਰਾਂਗਾ, ਔਰ ਮੋਦੀ ਦੇ ਕਹਿਣ ਤੇ ਕਿ ਹੀ ਹੇਲਸ ਇੰਡੀਅਨਸ ਕਨਸਟੀਟਿਊਸ਼ਨ, ਤੇ ਉਹਦੇ 'ਚ ਪ੍ਰਾਈਮ ਮਿਨਿਸਟਰ ਦਾ ਕਮੈਂਟ ਹੈ, ਪ੍ਰੂਫ ਆਫ ਪੁਡਿੰਗ ਇਜ਼ ਇਨ ਦਾ ਈਟਿੰਗ। ਔਰ ਹੁਣ ਇਹ ਬੜੀ ਖੂਬਸੂਰਤ ਗੱਲ ਉਹਨਾਂ ਨੇ ਕੀਤੀ ਕਿ ਹੁਣ ਤੁਸੀਂ ਕਹੀ ਜਾਓ ਕਿ ਖੀਰ ਬਹੁਤ ਮਿੱਠੀ ਹੈ, ਬਹੁਤ ਮਿੱਠੀ ਹੈ, ਪਰ ਜਦੋਂ ਤੁਸੀਂ ਖਾਓਗੇ ਉਦੋਂ ਪਤਾ ਲੱਗ ਜਾਂਦਾ ਹੈ ਕਿ ਵੀ ਮਿੱਠੀ ਹੈ ਕਿ ਨਹੀਂ ਹੈ। ਔਰ ਇਹ ਇੱਕ ਜਿਹੜਾ ਜੁਮਲਾ ਹੈ ਇਹੀ ਦੱਸ ਦਿੰਦਾ ਹੈ ਕਿ 70 ਸਾਲ ਦੇ ਵਿੱਚ ਇਹ ਜਿਹੜਾ ਅੱਜ ਈਵਨ ਪ੍ਰਾਈਮ ਮਿਨਿਸਟਰ ਜਿਹੜਾ ਹੇਲ ਕਰਨ ਵਾਲਾ ਹੈ ਕਨਸਟੀਟਿਊਸ਼ਨ ਨੂੰ, ਤਾਰੀਫ ਕਰਨ ਵਾਲਾ ਹੈ, ਉਸ ਕਨਸਟੀਟਿਊਸ਼ਨ ਦੀ ਸ਼ਬਦਾਵਲੀ, ਅਲਫਾਜ਼ ਔਰ ਉਸ ਦੀ ਇੰਪਲੀਮੈਂਟੇਸ਼ਨ ਦੇ ਵਿੱਚ ਕਿੰਨਾ ਫਰਕ ਹੈ। ਹਾਲਾਂ ਇੱਕ ਸਿੱਖ ਹੋਣ ਦੇ ਨਾਤੇ ਜਾਂ ਸਿੱਖ ਨੁਕਤਾ ਨਿਗਾਹ ਤੋਂ ਤਾਂ ਸਾਡੇ ਲਈ ਈਵਨ ਸ਼ਬਦਾਵਲੀ ਵੀ ਕੋਈ ਉਹਦਾ ਮਤਲਬ ਨਹੀਂ ਰੱਖਦੀ, ਉਸ ਵੱਲ ਅਸੀਂ ਬਾਅਦ ਚਾਹਾਂਗੇ। ਪਰ ਜ਼ਾਹਰ ਹੈ ਕਿ ਇਹ ਗੱਲ ਆਪਣੇ ਆਪ 'ਚ ਸਾਬਤ ਕਰਦੀ ਹੈ ਕਿ ਜੇ ਇੱਕ 70 ਸਾਲ ਬਾਅਦ ਪ੍ਰਾਈਮ ਮਿਨਿਸਟਰ ਨੂੰ ਸਾਬਕਾ ਪ੍ਰਾਈਮ ਮਿਨਿਸਟਰ ਚੈਲੰਜ ਕਰਦੇ ਆ, ਕਹਿੰਦਾ ਕਿ ਤੂੰ ਕਨਸਟੀਟਿਊਸ਼ਨ 'ਚ ਯਕੀਨ ਨਹੀਂ ਰੱਖਦਾ, ਐਜ਼ ਕਿ ਜਿਹੜਾ ਖੀਰ ਦਾ ਸਵਾਦ ਹੈ ਉਹ ਤਾਂ ਖਾਣ ਨਾਲ ਹੀ ਪਤਾ ਲੱਗਦਾ ਔਰ ਪਤਾ ਹੈ ਕਿ ਵੀ ਤੁਸੀਂ ਕੀ ਹੋ ਔਰ ਤੁਹਾਡੀ ਸਾਰੀ ਆਈਡੀਓਲੋਜੀ ਕੀ। ਸੋ ਇਹ ਇੱਕ, ਔਰ ਕਿਉਂਕਿ ਇਹ ਸਾਰਾ ਕੁਝ ਉਸ ਬੈਕਡ੍ਰੌਪ 'ਚ ਆਇਆ, ਮਹਾਰਾਸ਼ਟਰ ਦਾ ਜ਼ਿਕਰ ਅਸੀਂ ਕੀਤਾ ਸੀ ਕਿ ਉੱਥੇ ਕਿਵੇਂ ਭਾਰਤੀ ਮੀਡੀਆ ਤਾਂ ਇਹ ਸਾਬਤ ਕਰਨ ਤੇ ਲੱਗਾ ਹੋਇਆ ਸੀ ਕਿ ਚਾਣਕਿਆ ਕੌਣ ਹੈ, ਅਮਿਤ ਸ਼ਾਹ ਹੈ ਕਿ ਸ਼ਰਦ ਪਵਾਰ ਹੈ। ਮਤਲਬ ਇਹ ਹੈ ਕਿ ਸਭ ਤੋਂ ਵੱਡਾ ਬੇਈਮਾਨ ਕੌਣ ਹੈ। ਹੁਣ ਉੱਥੇ ਇਹ ਲੜਾਈ ਨਹੀਂ ਹੈ ਕਿ ਕੌਣ ਨੋਬਿਲਿਟੀ ਦੇ ਨਾਲ, ਕੌਣ ਭਲਾ ਮਾਨਸੀ ਦੇ ਨਾਲ ਜਾਂ ਇਮਾਨਦਾਰੀ ਦੇ ਨਾਲ ਕੋਈ ਫੈਸਲਾ ਲੈਂਦਾ ਹੈ। ਉੱਥੇ ਕੰਪੀਟੀਸ਼ਨ ਹੁਣ ਇਹ ਹੈ ਕਿ ਵੱਡਾ ਕਰੁੱਕ ਕੌਣ ਹੈ, ਵੱਡਾ ਠੱਗ ਕੌਣ ਹੈ, ਬਿਲਕੁਲ ਵੱਡਾ ਬੇਈਮਾਨ ਕੌਣ ਹੈ। ਔਰ ਇਹ ਸ਼ਰਦ ਪਵਾਰ ਔਰ
ਅਮਿਤ ਸ਼ਾਹ ਦੀ ਇਸ ਠੱਗੀ ਜਾਂ ਬੇਈਮਾਨੀ ਦੀ ਲੜਾਈ 'ਚ ਫਿਰ ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਹੂ ਹੈਜ਼ ਦਾ ਲਾਸਟ ਲਾਫ ਜੀ ਕਿ ਅਖੀਰਲਾ ਹਾਸਾ ਕਿਹਨੂੰ ਆਇਆ। ਮਤਲਬ ਇਹ ਹੈ ਕਿ ਪੈਰਲਲ ਚੱਲ ਰਿਹਾ ਸੀ। ਜ਼ਾਹਰ ਹੈ ਕਿ ਸ਼ਿਵ ਸੈਨਾ ਟੁੱਟੀ ਬੀਜੇਪੀ ਨਾਲੋਂ, ਉਹਨਾਂ ਨੇ ਚੋਣਾਂ ਇਕੱਠੀਆਂ ਲੜੀਆਂ ਸੀ, ਦੋਨਾਂ ਦੀ ਮਿਲਾ ਕੇ ਐਬਸੋਲੂਟ ਮੈਜੋਰਿਟੀ ਸੀ। ਸ਼ਿਵ ਸੈਨਾ ਦਾ ਬੀਜੇਪੀ ਦੇ ਨਾਲ ਤਕਰਾਰ ਕਿ ਜੀ ਤੁਸੀਂ ਸਾਡੇ ਨਾਲ ਇਕਰਾਰ ਕੀਤਾ ਸੀ 2.5 ਸਾਲ ਤੁਹਾਡਾ ਮੁੱਖ ਮੰਤਰੀ ਹੋਏਗਾ, 2.5 ਸਾਲ ਸਾਡਾ ਹੋਏਗਾ। ਜੀ ਉਹਨਾਂ ਨੇ ਜਾ ਕੇ ਸ਼ਿਵ ਸੈਨਾ ਵਾਲਿਆਂ ਨੇ ਸ਼ਰਦ ਪਵਾਰ ਦੀ ਪਾਰਟੀ ਜਿਹੜੀ ਕਾਂਗਰਸ ਤੋਂ ਹੀ ਟੁੱਟ ਕੇ ਆਇਆ ਹੋਇਆ, ਸ਼ਰਦ ਪਵਾਰ ਪਲੱਸ ਕਾਂਗਰਸ, ਉਹਨਾਂ ਦੇ ਨਾਲ ਅਲਾਈਅੰਸ ਕਰ ਲਿਆ। ਹੁਣ ਸ਼ਰਦ ਪਵਾਰ ਦਾ ਹੀ ਭਤੀਜਾ ਅਜਿਤ ਪਵਾਰ ਜਿਸ ਨੇ ਨੂੰ ਜਿਹੜਾ ਚੁੱਪਚਾਪ ਬੀਜੇਪੀ ਨੇ ਜਿਹੜਾ ਉਹ ਕਿਵੇਂ ਖਰੀਦਿਆ, ਜ਼ਾਹਰ ਹੈ ਕਿ ਚਾਚੇ ਭਤੀਜੇ ਦੋਨਾਂ ਦੇ ਖਿਲਾਫ ਹੀ ਸ਼ਰਦ ਪਵਾਰ ਔਰ ਅਜਿਤ ਪਵਾਰ ਖਾਸ ਤੌਰ ਤੇ 70,000 ਕਰੋੜ ਦਾ ਜਿਹੜਾ ਗਬਨ ਦਾ ਔਰ ਜਿਹੜਾ ਪੈਸਾ ਖੁਰਦ-ਬੁਰਦ ਕਰਨ ਦਾ ਚਾਰਜ ਹੈ। ਇਰੀਗੇਸ਼ਨ ਮਿਨਿਸਟਰ ਵੀ ਰਿਹਾ ਅਜਿਤ ਪਵਾਰ। ਔਰ ਐਨ ਚੋਣਾਂ ਦੇ ਵੇਲੇ ਜਦੋਂ ਅਜੇ ਚੋਣ ਮੁਹਿੰਮ ਸ਼ੁਰੂ ਹੋਈ ਸੀ, ਈਵਨ ਸ਼ਰਦ ਪਵਾਰ ਦੇ ਘਰ ਜਿਹੜਾ ਉਹਨਾਂ ਦੀ ਐਨਫੋਰਸਮੈਂਟ ਡਾਇਰੈਕਟਰੇਟ ਔਰ CBI ਦੇ ਰੇਡ ਔਰ ਇਨਵੈਸਟੀਗੇਸ਼ਨ ਸੀ। ਸੋ ਜ਼ਾਹਿਰ ਤੌਰ ਤੇ ਇੱਕ ਵੱਡੀ ਗੱਲ ਹੋਈ ਜਦੋਂ ਕਿ ਐਨ ਸਵੇਰ ਵੇਲੇ ਅੱਧੀ ਰਾਤ ਤੋਂ ਬਾਅਦ ਗਵਰਨਰ ਹਾਊਸ ਜਾ ਕੇ ਅਰਲੀ ਮਾਰਨਿੰਗ 'ਚ ਦਵਿੰਦਰ ਫਰਨਾਂਡੀਜ਼ ਉਹ ਮੁੱਖ ਮੰਤਰੀ ਦੀ ਸਹੁੰ ਚੁੱਕ ਲਈ ਤੇ ਅਜਿਤ ਪਵਾਰ ਜਿਸ ਪਾਰਟੀ ਦਾ ਲੀਡਰ ਬਣਿਆ ਸੀ SD ਜਿਹੜੀ ਉਹਨਾਂ ਦੀ ਸ਼ਰਦ ਪਵਾਰ ਦੀ, ਉਹ ਜਾ ਕੇ ਉਹਦੇ ਨਾਲ ਰਲ ਗਏ। ਔਰ ਫਿਰ ਅਗਲੇ 24 ਘੰਟੇ 'ਚ ਆਇਆ ਕਿ ਜੀ ਜਿਹੜੇ 9 ਵੱਡੇ ਕੇਸ ਨੇ ਅਜਿਤ ਪਵਾਰ ਦੇ ਖਿਲਾਫ ਉਹ 70,000 ਕਰੋੜ ਸਕੈਂਡਲ ਡਿਫਰੈਂਟ ਜਿਹੜੇ ਨੇ ਉਹ ਵਾਪਸ ਲੈ ਲਏ ਗਏ ਨੇ। ਫਿਰ ਇਹ ਆਇਆ ਜੀ ਹੋਟਲ ਦੇ ਵਿੱਚ ਤਿੰਨੋਂ ਪਾਰਟੀਆਂ ਦੇ 162 MP ਜਿਹੜੇ MLA ਉਹਨਾਂ ਨੇ ਇਕੱਠੇ ਕੀਤੇ, ਪੈਰੇਡ ਕੀਤੇ ਨੇ। ਉਧਰੋਂ ਸੁਪਰੀਮ ਕੋਰਟ ਦੇ ਵਿੱਚ ਸ਼ਿਵ ਸੈਨਾ ਵੀ ਪਹੁੰਚ ਗਈ, ਕਾਂਗਰਸ ਵੀ ਪਹੁੰਚ ਗਈ, ਦੂਜੇ ਵੀ ਪਹੁੰਚ ਗਏ। ਸੋ ਮੁੱਕਦੀ ਗੱਲ ਕਿ ਇਹ ਅਖੌਤੀ ਜਮਹੂਰੀਅਤ ਕਹਾਣ ਵਾਲਾ ਮੁਲਕ ਜਿਹਦੇ 'ਚ ਇਹ ਡਰਾਮਾ ਕਿ ਵੱਡਾ ਚੋਰ ਕੌਣ ਹੈ, ਇਸ ਦੇ ਉੱਤੇ ਕਰਟਨ ਫਾਈਨਲੀ ਡਿੱਗਿਆ ਜਦੋਂ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜੀ ਤੁਸੀਂ ਜਿਹੜਾ ਉਹ ਬੁੱਧਵਾਰ ਤੱਕ ਯਾਨੀ ਕੱਲ ਤੱਕ ਪ੍ਰੂਵ ਕਰੋ ਫਲੋਰ ਦੇ ਉੱਤੇ ਤੁਹਾਨੂੰ ਮੈਜੋਰਿਟੀ ਹੈ। ਔਰ ਜਿਹੜਾ ਗਵਰਨਰ ਦਾ ਆਰਡਰ ਸੀ ਦੋਵਾਂ ਨੂੰ ਸਹੁੰ ਚੁਕਾਉਣ ਦਾ, ਉਹਦੇ ਬਾਰੇ ਅਸੀਂ 3 ਮਹੀਨੇ ਬਾਅਦ ਵਿਚਾਰ ਕਰਾਂਗੇ ਕਿ ਉਹ ਕਨਸਟੀਟਿਊਸ਼ਨਲ ਸੀ ਕਿ ਨਹੀਂ ਸੀ। ਔਰ ਅੱਜ ਦੀਆਂ ਡਿਵੈਲਪਮੈਂਟਸ ਨੇ ਕਿ ਜੀ ਦੋਨਾਂ ਨੇ ਜਿਹੜਾ ਚੀਫ ਮਿਨਿਸਟਰ ਦਵਿੰਦਰ ਫਰਨਾਂਡੀਜ਼ ਔਰ ਅਜਿਤ ਪਵਾਰ ਉਹਨਾਂ ਨੇ ਅਸਤੀਫਾ ਦੇ ਦਿੱਤਾ। ਬੀਜੇਪੀ ਨੇ ਕਿਹਾ ਜੀ ਅਸੀਂ ਮੈਜੋਰਿਟੀ ਪ੍ਰੂਵ ਨਹੀਂ ਕਰ ਸਕਦੇ ਤੇ ਜਿਹੜਾ ਅਜਿਤ ਪਵਾਰ ਹੈ ਉਹ ਆਪਣੇ ਚਾਚੇ ਨੂੰ ਮਿਲਣ ਵੀ ਜਿਹੜਾ ਉਹਦੇ ਘਰ ਚਲਾ ਗਿਆ। ਹੁਣ ਅੱਗੋਂ ਦੀ ਕਹਾਣੀ ਕੱਲ ਨੂੰ ਆ ਜਾਏਗੀ ਕਿ ਕੀ ਹੈਗਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਔਰ ਇਹ ਸਾਰੀਆਂ ਡਿਵੈਲਪਮੈਂਟਸ ਵੀ ਇਸ 26 ਨਵੰਬਰ ਦੇ ਦੁਆਲੇ ਨਾਲ ਹੀ ਜੁੜੀਆਂ ਹੋਈਆਂ ਸੀ। ਇਹ ਗੱਲ ਆਪਣੇ ਆਪ 'ਚ ਹੀ ਸਾਬਤ ਕਰਦੀ ਔਰ ਤੁਸੀਂ ਇਹਨਾਂ ਦੀ ਇੱਕ ਦੂਜੇ ਦੇ ਖਿਲਾਫ ਜਿਹਨੂੰ ਟ੍ਰੇਡਿੰਗ ਆਫ ਚਾਰजेस ਕਹਿੰਦੇ ਨੇ ਉਹ ਦੇਖੋ ਤੇ ਫਿਰ ਜ਼ਾਹਰ ਹੈ ਕਿ ਇਹ ਜੇ ਕਾਂਗਰਸ ਜਾਂ ਸ਼ਿਵ ਸੈਨਾ ਕਹਿ ਰਹੀ ਹੈ ਕਿ ਜੀ ਬੀਜੇਪੀ ਤਾਂ ਜਿਹੜੀ ਹੈ ਉਹ ਹਾਰਸ ਟ੍ਰੇਡਿੰਗ ਕਰਨ ਵਾਲੀ ਸੀ, ਹਾਰਸ ਟ੍ਰੇਡਿੰਗ ਟਰਮ ਇਸਤੇਮਾਲ ਹੁੰਦੀ ਜਦੋਂ MLA ਜਾਂ MP ਖਰੀਦੇ ਜਾਂਦੇ ਨੇ, ਤੇ ਬੀਜੇਪੀ ਦਾ ਜਿਹੜਾ ਦਵਿੰਦਰ ਫਰਨਾਂਡੀਜ਼ ਜਿਹੜਾ ਜਿਹਨੂੰ ਸਵੇਰੇ ਅਰਲੀ ਆਵਰ 'ਚ ਗਵਰਨਰ ਨੇ ਸਹੁੰ ਚੁਕਾਏ ਸੀ, ਉਹ ਕਹਿੰਦਾ ਜੀ ਅਸੀਂ ਤਾਂ ਘੋੜ ਟ੍ਰੇਡ ਕੋਈ ਨਹੀਂ ਕੀਤੀ, ਘੋੜਿਆਂ ਦੀ ਖਰੀਦੋ ਫਰੋਖਤ, ਤੁਸੀਂ ਸਾਰਾ ਘੋੜਿਆਂ ਦਾ ਅਸਤਬਲ ਹੀ ਖਰੀਦ ਲਿਆ। ਸੋ ਜ਼ਾਹਿਰ ਹੈ ਕਿ ਇਹ ਜਿਹੜਾ ਲੈਵਲ ਆਫ ਚਾਰਜਿੰਗ ਹੈ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਸੁਸਾਇਟੀ ਦੇ ਵਿੱਚ ਜਮਹੂਰੀਅਤ ਦੇ ਨਾਂ ਥੱਲੇ ਵਨ ਮੈਨ ਵਨ ਵੋਟ ਜਾਂ ਵਨ ਪਰਸਨ ਵਨ ਵੋਟ ਦੇ ਕਨਸੈਪਟ ਦੇ ਥੱਲੇ ਜਿਹੜਾ ਇੱਕ ਅਡੰਬਰ ਤੇ ਪੂਪਲੀਲਾ ਜਮਹੂਰੀਅਤ ਦੀ ਪਾਰਲੀਮੈਂਟ ਅਸੈਂਬਲੀਆਂ ਔਰ ਇਹ ਸਾਰਾ ਇਨਫਰਾਸਟ੍ਰਕਚਰ ਖੜਾ ਕੀਤਾ ਹੋਇਆ ਹੈ ਕਿ ਜੀ ਇਹ ਇੰਨੀਆਂ ਸਟੇਟਾਂ ਔਰ ਇੰਨੀਆਂ ਯੂਨਿਟ ਹੈ, ਉਹ ਕਿੰਨਾ ਵੱਡਾ ਫਰਾਡ ਹੈ ਔਰ ਕਿਸ ਹੱਦ ਤੱਕ ਜਿਹੜਾ ਅਲਟੀਮੇਟਲੀ ਵੈਸੇ ਤਾਂ ਇਹਨਾਂ ਦੀ ਜਿਹੜੀ ਅਸਲ ਡੀਟੀ ਹੈ ਜਾਂ ਅਸਲ ਜਿਸ ਦੀ ਪੂਜਾ ਕਰਦੇ ਉਹ ਲక్ష్ਮੀ ਹੈ ਔਰ ਲక్ష్ਮੀ ਜਿਹੜੀ ਹੈ ਉਹ ਧਨ ਨੂੰ ਕਹਿੰਦੇ ਨੇ, ਧਨ ਦੀ ਦੇਵੀ ਬਣਾਈ ਹੋਈ ਹੈ। ਸੋ ਜਦੋਂ ਕਿਸੇ ਵੀ ਸੁਸਾਇਟੀ ਦੇ ਵਿੱਚ ਡਿਸਾਈਡਿੰਗ ਫੈਕਟਰ ਹੀ ਪੈਸਾ ਹੁੰਦਾ ਹੈ, ਉੱਥੇ ਤਾਂ ਨਾ ਇਖਲਾਕ ਹੁੰਦਾ ਹੈ, ਨਾ ਈਮਾਨ ਹੁੰਦਾ ਹੈ, ਨਾ ਆਦਲ ਹੁੰਦਾ, ਨਾ ਇਨਸਾਫ ਹੁੰਦਾ। ਇਸ ਲਈ ਜੇ ਝੂਠ ਬੋਲਣਾ ਹੈ ਤੇ ਡਟ ਕੇ ਬੋਲੋ, ਇੰਨਾ ਵੱਡਾ ਝੂਠ ਕਿ ਕਿਸੇ ਨੂੰ ਲੱਗੇ ਕਿ ਵੀ ਇਹ ਝੂਠ ਹੋ ਹੀ ਨਹੀਂ ਸਕਦਾ। ਹੁਣ ਜੇ ਅਮਿਤ ਸ਼ਾਹ ਖਲੋ ਕੇ ਰਾਜ ਸਭਾ 'ਚ ਕਹਿ ਰਿਹਾ ਹੈ ਕਿ ਜੀ ਕਸ਼ਮੀਰ ਦੇ ਵਿੱਚ ਹਾਲਾਤ ਬਿਲਕੁਲ ਨਾਰਮਲ ਨੇ, ਉੱਥੇ ਸਭ ਲਾਈਫ
ਆਮ ਵਾਂਗ ਚੱਲ ਰਹੀ ਹੈ। ਔਰ ਇਸ ਤੋਂ ਵੱਡਾ ਫਿਰ ਤੁਸੀਂ ਹੋਰ ਕੌਣ ਝੂਠ ਬੋਲ ਸਕਦਾ, ਕੌਣ ਇਸ ਝੂਠ ਨੂੰ ਚੈਲੰਜ ਕਰ ਸਕਦਾ। ਜੀ ਸੋ ਕੁੱਲ ਮਿਲਾ ਕੇ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਉੱਥੇ ਕਿਸ ਹੱਦ ਤੱਕ ਪੈਸਾ, ਔਰ ਇਹੀ ਬੀਜੇਪੀ ਜਿਨ੍ਹਾਂ ਦੇ ਕੋਲ 1985 ਦੇ ਵਿੱਚ ਸਿਰਫ 2 ਸੀਟਾਂ ਪਾਰਲੀਮੈਂਟ ਦੇ ਵਿੱਚ ਸੀ, ਕਿਵੇਂ ਇਹਨਾਂ ਨੇ ਇਸ ਪੀਰੀਅਡ 'ਚ ਧਨਾੜ ਲੋਕਾਂ ਦੇ ਨਾਲ ਮਿਲ ਕੇ ਉਹ ਸਾਰੇ ਹੀ, ਕਿਉਂਕਿ ਗੁਜਰਾਤੀ ਨੇ ਦੋਨੋਂ, ਕੱਲਾ ਮੋਦੀ ਔਰ ਅਮਿਤ ਸ਼ਾਹ ਹੀ ਨਹੀਂ, ਜਿਹੜਾ ਇਸ ਵੇਲੇ ਸਾਰੀ ਇੰਡੀਅਨ ਪੋਲੀਟੀਕਲ ਸਿਸਟਮ ਤੇ ਡੋਮੀਨੇਟ ਕਰ ਰਿਹਾ, ਉਹ ਗੁਜਰਾਤੀ ਕਰਾਊਡ ਕਰ ਰਿਹਾ। ਜੀ ਬੀਜੇਪੀ 'ਚ ਵੀ ਉਹੀ ਨੇ, ਕਿਉਂਕਿ ਉਹਦੇ 'ਚ ਗੁਜਰਾਤੀਆਂ 'ਚ ਤੁਸੀਂ ਸਿੰਧੀਆਂ ਨੂੰ ਵੀ ਕਾਊਂਟ ਕਰ ਲਓ, ਪਹਿਲਾਂ ਅਡਵਾਨੀ ਸਿੰਧੀ ਹੈ, ਬਿਲਕੁਲ ਪੈਸੇ ਦੀ ਸਾਰੀ ਖੇਡ ਹੈ। ਔਰ ਚੋਣਾਂ ਤੋਂ ਪਹਿਲਾਂ 2014 ਤੋਂ ਕਿਸ ਹੱਦ ਤੱਕ ਉਹਨਾਂ ਨੇ ਪੈਸਾ ਉਹਦੇ 'ਚ ਝੋਕਿਆ, ਕਿਵੇਂ ਉਹਨਾਂ ਦੇ ਸਾਰੇ ਟੀਵੀ ਚੈਨਲ 24/7 ਮੋਦੀ 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 ਉਸ ਦਾ ਰਾਗ ਅਲਾਪਦੇ ਰਹੇ। ਔਰ ਹੁਣ ਇਸ ਵੇਲੇ ਬੀਜੇਪੀ ਦੇ ਕੋਲ ਜਿੱਥੇ ਕਿ ਉਹ ਪੂਰੀਆਂ ਦੀ ਪੂਰੀ ਆਪੋਜੀਸ਼ਨ ਉਹ ਖਰੀਦ ਲੈਂਦਾ ਹੈ ਕਿ ਆਪੋਜੀਸ਼ਨ ਦੇ ਮੈਂਬਰ ਕਿਸੇ ਹੋਰ ਪਾਸਿਓਂ ਆਉਂਦੇ ਨੇ, ਫਿਰ ਆਂਦਾ ਜੀ ਸਾਰੇ ਹੀ ਬੀਜੇਪੀ 'ਚ ਚਲੇ ਗਏ। ਜੀ ਕਿਵੇਂ ਇਹਨਾਂ ਨੇ ਬਿਹਾਰ ਦੇ ਵਿੱਚ ਕੀ ਡਰਾਮੇਬਾਜ਼ੀ ਕੀਤੀ। ਔਰ ਜੇ ਇਹ ਇਤਰਾਜ਼ ਹੋਇਆ ਕਿ ਜੀ ਇਹ ਜਿਹੜਾ ਹੈ ਮਹਾਰਾਸ਼ਟਰ ਦੇ ਗਵਰਨਰ ਨੇ, ਜਿਹੜਾ ਇਹਨਾਂ ਦਾ ਥਾਪਿਆ ਹੋਇਆ ਆਰਐਸਐਸ ਦਾ ਬੰਦਾ, ਵੀ ਸਵੇਰ ਵੇਲੇ ਅੱਧੀ ਰਾਤ ਤੋਂ ਬਾਅਦ ਕਿਵੇਂ ਸਹੁੰ ਚੁਕਾ ਦਿੱਤੀ, ਕੋਈ ਨੋਟਿਸ ਨਹੀਂ ਕੋਈ। ਤੇ ਉਹਨਾਂ ਦਾ ਹੀ ਜਿਹੜਾ ਸੁਸ਼ੀਲ ਮੋਦੀ, ਜਿਹੜਾ ਬਿਹਾਰ ਦੇ ਵਿੱਚ ਡਿਪਟੀ ਚੀਫ ਮਿਨਿਸਟਰ ਹੈ, ਉਹ ਕਹਿ ਰਿਹਾ ਜੀ ਹੱਦ ਹੋ ਗਈ ਹੈ, ਅੱਧੀ ਰਾਤ ਨੂੰ ਹੀ ਭਾਰਤ ਨੂੰ ਤਾਂ ਆਜ਼ਾਦੀ ਅੱਧੀ ਰਾਤ ਨੂੰ ਮਿਲੀ ਸੀ, 14 ਤੇ 15 ਅਗਸਤ ਦੀ ਦਰਮਿਆਨੀ ਰਾਤ ਨੂੰ। ਇਹ ਤਾਂ ਸਭ ਤੋਂ ਸ਼ੁਭ ਹੁੰਦਾ ਹੈ। ਲక్ష్ਮੀ ਦੀਵਾਲੀ ਦਾ ਜਿਹੜਾ ਹੈ ਜੀ ਪੂਜਾ ਕਦੋਂ ਹੁੰਦੀ ਹੈ? ਅੱਧੀ ਰਾਤ ਨੂੰ ਹੁੰਦੀ। ਸੋ ਮਤਲਬ ਹੁਣ ਇਹ ਹੈ ਕਿ ਵੀ ਇਹ ਕਰਪਸ਼ਨ ਦਾ ਤਾਂ ਇੱਕ ਪਾਸਾ ਹੈ, ਉਹਦੀ ਤੁਸੀਂ ਜਸਟੀਫਿਕੇਸ਼ਨ ਦੇਖੋ। ਜੀ ਔਰ ਜਿਸ ਬੰਦੇ ਦੇ ਖਿਲਾਫ 70,000 ਕਰੋੜ ਦਾ ਜਿਹੜਾ ਉਹ ਗਬਨ ਦਾ ਸਕੈਂਡਲ ਹੈ, ਜਦੋਂ ਉਹ ਬੀਜੇਪੀ ਨਾਲ ਹੈਂਡ ਜੁਆਇਨ ਕਰਕੇ ਗਵਰਨਰ ਉਹਨੂੰ ਸਹੁੰ ਚੁਕਾਉਂਦਾ ਤਾਂ ਉਹਨੂੰ ਮੋਦੀ ਵੀ ਟਵੀਟ ਕਰਕੇ ਵਧਾਈ ਦੇ ਰਹੇ, ਵਧਾਈ ਹੋ ਵਧਾਈ ਹੋ, ਉਹਨੂੰ ਅਮਿਤ ਸ਼ਾਹ ਵੀ ਵਧਾਈ ਦੇ ਰਹੇ। ਔਰ ਪੈਸੇ ਦੇ ਮਾਮਲੇ 'ਚ ਬੀਜੇਪੀ ਦੀ ਜਿਹੜੀ ਡਿਕਲੇਅਰਡ ਅਮਾਉਂਟ ਹੈ, ਅਨਡਿਕਲੇਅਰਡ ਤੱਕ ਕਿੰਨਾ ਪੈਸਾ ਫਲੋ ਕਰਦਾ ਹੈ, ਨੋਟਬੰਦੀ ਕਿਵੇਂ ਕੀਤੀ, ਕਿਉਂ ਕੀਤੀ, ਉਹਦਾ ਕਿੰਨਾ ਫਾਇਦਾ ਉਹਨਾਂ ਨੇ ਚੁੱਕਿਆ। ਔਰ ਇਹ ਪਿਛਲੇ ਦਿਨਾਂ ਦੀ ਖਬਰ ਸੀ, ਬੀਜੇਪੀ ਡਿਕਲੇਅਰਸ ਰਿਸੀਵਿੰਗ ਡੋਨੇਸ਼ਨਸ ਓਵਰ ₹700 ਕਰੋੜ in financial year 2018-19। 700 ਕਰੋੜ ਰੁਪਏ ਦੀ ਡੋਨੇਸ਼ਨ ਬੀਜੇਪੀ ਨੇ ਪਿਛਲੇ 1 ਸਾਲ ਦੇ ਵਿੱਚ ਕਬੂਲੀ ਹੈ ਜਾਂ ਲਈ ਹੈ। ਔਰ ਇਸ ਦੇ ਵਿੱਚ ਜਿਹੜੇ ਸਭ ਤੋਂ ਵੱਡੇ ਦੇਣ ਵਾਲੇ ਨੇ, ਟਾਟਾ ਕੰਟਰੋਲ ਪ੍ਰੋਗਰੈਸਿਵ ਇਲੈਕਟਰਲ ਟਰਸਟ ਗੇਵ ₹356 ਕਰੋੜ ਇਨ ਡੋਨੇਸ਼ਨ। ਟਾਟਾ ਵਾਲਿਆਂ ਨੇ 356 ਕਰੋੜ ਦਿੱਤਾ ਹੈ। ਵਾਈਲ ਪ੍ਰੂਡੈਂਟ ਇਲੈਕਟਰਲ ਟਰਸਟ, ਇੰਡੀਆਜ਼ ਰਿਚੈਸਟ ਟਰਸਟ, ਗੇਵ 54.25 crore in donations according to information the BJP provided to the election commission। ਕਿਉਂਕਿ ਉਹਨਾਂ ਨੇ ਬਣਾਇਆ ਹੋਇਆ ਇਲੈਕਸ਼ਨ ਕਮਿਸ਼ਨ ਨੂੰ ਦੇਣਾ ਪੈਂਦਾ। ਹੁਣ ਟਾਟੇ ਵਾਲਾ 356 ਕਰੋੜ ਰੁਪਈਆ ਕਿਉਂ ਦੇਗਾ? ਉਹਦੇ ਮਾਮੇ ਦੇ ਪੁੱਤ ਨੇ। ਹੁਣ ਜ਼ਾਹਰ ਹੈ ਵੀ ਉਹਨਾਂ ਤੋਂ ਫਿਰ ਕੀ ਕਰਵਾਉਂਦੇ ਨੇ, ਜਾਂ ਪੈਸਾ ਕਿਵੇਂ ਇਹਨਾਂ ਦੀ ਅਖੌਤੀ ਜਮਹੂਰੀਅਤ ਦੇ ਉੱਤੇ ਜਿਹੜੀ ਅਸਲੀ ਉਹਨਾਂ ਦੀ ਦੇਵੀ ਹੈ। ਫਿਰ ਪ੍ਰੂਡੈਂਟ ਟਰਸਟ ਜਿਹੜਾ ਹੈ ਉਸ ਨੂੰ ਬੈਕ ਕਰਦਾ ਹੈ ਭਾਰਤੀ ਗਰੁੱਪ, ਹੀਰੋ ਮੋਰੋ ਗਰੁੱਪ, ਜੁਬੀਲੈਂਟ ਫੂਡ ਵਰਕਸ, ओरिएंट सीमेंट। और ये जड़ी है द इंफॉर्मेशन प्रोवाइडेड pertains to donation of ₹20,000 and above that was received by the party through check or online payments। ਅੱਗੇ ਡਿਟੇਲਸ ਨੇ ਕਿ ਹੋਰ ਕਿੰਨਾ ਪੈਸਾ, ਪਰ 1 ਸਾਲ ਦੇ ਵਿੱਚ 700 ਕਰੋੜ ਰੁਪਈਆ ਇਹ ਵੀ ਵੱਡੇ ਹਾਊਸਿਸ ਤੋਂ। ਫਿਰ ਅਸੀਂ ਦੇਖਦੇ ਹਾਂ ਕਿ ਕਿਸ ਹੱਦ ਤੱਕ ਜਾ ਕੇ ਇਹਨਾਂ ਨੇ ਕਰਪਸ਼ਨ ਹਰ ਫਾਰਮ ਦੇ ਵਿੱਚ ਲਿਆਂਦੀ। ਉਹਦੀ ਗੱਲ ਅਸੀਂ ਹੁਣ ਕੀ ਕਰੀਏ ਕਿ ਲਲਿਤ ਮੋਦੀ ਕੀ ਲੈ ਕੇ ਦੌੜਿਆ, ਵਿਜੇ ਮਲਾਇਆ ਕੀ ਦੌੜਿਆ, ਨੀਰਵ ਮੋਦੀ ਕੀ ਲੈ ਕਿੱਥੇ ਗਏ, ਕਿਹਦੀ ਮਰਜ਼ੀ ਨਾਲ ਦੌੜੇ, ਜਿਨ੍ਹਾਂ ਦੇ ਖਿਲਾਫ ਜੇ ਲੁੱਕ ਆਊਟ ਨੋਟਿਸ ਸੀ, ਕਿਹੜੇ 에ਅਰਪੋਰਟਾਂ ਤੋਂ ਚੜ੍ਹੇ, ਕਿਹਨੇ ਫੈਸਿਲਿਟੇਟ ਕੀਤਾ ਉਹਨਾਂ ਨੂੰ ਜਾਣ ਦੇ ਉੱਤੇ। ਸੋ ਇਹ ਅਕਸਰ ਅਸੀਂ ਪਿਛਲੇ ਪੀਰੀਅਡ ਦੇ ਵਿੱਚ ਕਰਦੇ ਰਹੇ, ਪਰ ਅੱਜ ਕਿਉਂਕਿ ਇਹ 70 ਸਾਲ ਕਨਸਟੀਟਿਊਸ਼ਨ ਡੇ ਦੇ ਥੱਲੇ ਬਹੁਤ ਵੱਡਾ ਜਿਹੜਾ ਇੱਕ ਫਰਾਡ ਜਿਹੜਾ ਲੋਕਾਂ ਦੇ ਉੱਤੇ ਕੀਤਾ ਗਿਆ। ਅੱਜ ਭਾਵੇਂ ਅਸੀਂ ਸਿੱਖ ਪਰਸਪੈਕਟਿਵ ਤੋਂ ਜਾਂ ਪਾਕਿਸਤਾਨ ਦੇ ਪਰਸਪੈਕਟਿਵ ਤੋਂ ਗੱਲ ਕਰਾਂਗੇ ਕਿ ਕਿਵੇਂ ਉਹ ਲੱਕੀ ਰਹੇ 200 ਮਿਲੀਅਨ ਲੋਕ, 20 ਕਰੋੜ ਤੋਂ ਜ਼ਿਆਦਾ ਪਾਕਿਸਤਾਨ ਦੇ, ਜਿਨ੍ਹਾਂ ਨੂੰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵਰਗੀ ਸ਼ਖਸੀਅਤ ਮਿਲੀ, ਜਿਨ੍ਹਾਂ ਨੇ ਉਹਨਾਂ ਨੂੰ ਪਾਕਿਸਤਾਨ ਲੈ ਕੇ ਦਿੱਤਾ ਔਰ ਆਪਣੀ
ਅਸੀਂ ਅਹਿਮਕ ਲੀਡਰਸ਼ਿਪ ਦੀ ਗੱਲ ਜਿਹੜੀ ਅਕਸਰ ਕਰਦੇ ਹਾਂ, ਹੁਣ ਸਾਡੇ ਕੋਲ ਹੁਣ ਹੈ ਵੀ ਕੀ ਕਹਿਣ ਨੂੰ, ਜਿਹੜਾ ਵਕਤ ਗੁਜ਼ਰ ਗਿਆ ਉਹਦੇ ਤੇ ਤਾਂ ਅਸੀਂ ਕੁਝ ਨਹੀਂ ਕਰ ਸਕਦੇ। ਪਰ ਜੋ ਇਹਨਾਂ 70 ਸਾਲਾਂ ਜਦੋਂ ਅਸੀਂ ਇਹ ਵੀ ਯਾਦ ਦਹਾਨੀ ਕਰਵਾ ਦਈਏ ਕਿ ਜਿਸ ਭਾਰਤੀ ਆਇਨ ਦੀ ਅੱਜ ਕੰਪਲੀਸ਼ਨ ਦੀ 70ਵੀਂ ਯਾਦ ਇਹ ਮਨਾ ਰਹੇ ਨੇ, ਬੇਸ਼ੱਕ 26 ਨਵੰਬਰ 1949 ਨੂੰ ਕੰਪਲੀਟ ਹੋਇਆ ਹੈ, ਲਾਗੂ ਇਹ 26 ਜਨਵਰੀ 1950 ਨੂੰ ਹੋਇਆ। 2 ਸਿੱਖ ਨੁਮਾਇੰਦੇ ਅਕਾਲੀ ਦਲ ਦੇ ਬਿਹਾਫ ਤੇ ਕਾਂਸਟੀਟਿਊਂਟ ਅਸੈਂਬਲੀ ਦੇ ਵਿੱਚ ਸਨ। ਜਿਹੜੀ ਕਾਂਸਟੀਟਿਊਂਟ ਅਸੈਂਬਲੀ ਜਿਹਨੂੰ ਅਸੀਂ ਸੰਵਿਧਾਨ ਘੜੂ ਅਸੈਂਬਲੀ ਕਹਿੰਦੇ ਹਾਂ, ਇਸ ਦੀ ਬਣਤਰ 1946 ਦੇ ਵਿੱਚ ਹੋ ਗਈ ਸੀ। ਪਾਕਿਸਤਾਨ ਬਣਨ ਤੋਂ ਬਾਅਦ ਉਹਦੇ ਲਗਭਗ 100 ਮੈਂਬਰ ਘਟਾ ਦਿੱਤੇ ਗਏ, ਕੁੱਲ ਸ਼ਾਇਦ 300 ਦੇ ਕਰੀਬ ਸੀ। ਔਰ 2 ਕਿਉਂਕਿ ਇਲੈਕਟਿਡ ਮੈਂਬਰ ਇਹਦੇ ਚ ਆਏ ਸੀ, 2 ਸਿੱਖ ਨੁਮਾਇੰਦੇ ਸਰਦਾਰ ਹੁਕਮ ਸਿੰਘ ਔਰ ਸਰਦਾਰ ਭੁਪਿੰਦਰ ਸਿੰਘ ਮਾਨ, ਇਹ ਕਾਂਸਟੀਟਿਊਂਟ ਅਸੈਂਬਲੀ ਜਾਂ ਸੰਵਿਧਾਨ ਘੜੂ ਅਸੈਂਬਲੀ ਅਸੀਂ ਕਵਾਂਗੇ, ਉਸ ਦੇ ਮੈਂਬਰ ਸਨ। ਔਰ ਜ਼ਾਹਰ ਹੈ ਅਸੀਂ ਅਕਸਰ ਰਿਪੀਟ ਕਰਦੇ ਹਾਂ ਕਿ 47 ਤੋਂ ਪਹਿਲਾਂ ਜੇ ਅਸੀਂ 1930 ਤੋਂ ਸ਼ੁਰੂ ਕਰ ਲਈਏ ਕਿ ਕਿਵੇਂ ਗਾਂਧੀ ਨੇ 1930-31 ਚ ਗੁਰਦੁਆਰਾ ਸੀਸਗੰਜ ਚ ਖਲੋ ਕੇ ਕਿਹਾ ਸੀ ਕਿ ਕੋਈ ਸੰਵਿਧਾਨ ਭਾਰਤ ਦੇ ਵਿੱਚ, ਕੋਈ ਆਇਨ, ਕੋਈ ਦਸਤੂਰ ਐਸਾ ਪਾਸ ਨਹੀਂ ਹੋਏਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ। ਇਨ ਬਿਟਵੀਨ ਕਿੰਨੇ ਕਾਂਗਰਸ ਦੇ ਮਤੇ ਨੇ। ਔਰ ਲੇਟੈਸਟ 1946 ਦੇ ਵਿੱਚ ਜਦੋਂ ਕਿ ਇੱਕ ਪਾਸੇ ਸਿੱਖਾਂ ਦੇ ਕੋਲ ਕਾਇਦੇ ਆਜ਼ਮ ਦੀ ਆਫਰ ਸੀ ਐਜ਼ ਏ ਆਟੋਨਮਸ ਯੂਨਿਟ ਪਾਕਿਸਤਾਨ ਜੁਆਇਨ ਕਰਨ ਦੀ, ਔਰ ਜੇ ਸਰਦਾਰ ਕਪੂਰ ਸਿੰਘ ਜਿਨ੍ਹਾਂ ਨੇ ਸਾਚੀ ਸਾਖੀ ਕਿਤਾਬ 'ਚ ਉਸ ਵੇਲੇ ICS ਅਫਸਰ ਸਨ, ਅੰਗਰੇਜ਼ਾਂ ਦੀ ਆਫਰ ਦੀ ਗੱਲ ਕਰੀਏ ਤੇ ਫਿਰ ਅੰਗਰੇਜ਼ ਇੰਡੀਪੈਂਡੈਂਟ ਸਿੱਖ ਸਟੇਟ ਜਾਂ ਖਾਲਿਸਤਾਨ, ਜਿਸ ਨੂੰ ਉਹ ਇੱਕ ਆਪਣੇ ਤਰੀਕੇ ਦੇ ਨਾਲ ਉਹਨਾਂ ਦੀਆਂ ਉਹਦੇ ਸ਼ਰਤਾਂ ਸੀ, ਸਮੁੰਦਰ ਤੱਕ ਐਕਸੈਸ ਵੀ ਔਰ ਅਗਲੇ 30 ਸਾਲ ਲਈ ਈਵਨ ਉਹਨਾਂ ਦੀ ਗਾਰੰਟੀ ਵੀ। ਔਰ ਕਿਵੇਂ ਸਾਡੀ ਅਹਿਮਕ ਲੀਡਰਸ਼ਿਪ ਨੇ ਦੋਨਾਂ ਆਫਰਸ ਨੂੰ ਠੁਕਰਾਇਆ ਔਰ ਜਾ ਕੇ ਅੱਖਾਂ ਬੰਦ ਕਰਕੇ ਕਾਂਗਰਸ ਦੀ ਝੋਲੀ 'ਚ ਬੈਠ ਗਏ। ਔਰ ਨਹਿਰੂ ਦੇ ਉਹ ਫਲਾਵਰੀ ਵਰਡ ਜਿਹੜੇ ਉਹਨੇ AICC ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ਵੀ ਮੈਂ ਜਿਹੜਾ ਇਸ ਗੱਲ ਨੂੰ ਸਮਝਦਾ ਹਾਂ ਕਿ ਵੀ ਜਿਹੜੇ brave Sikhs of Punjab should be given a province in the north of India so that the glow of freedom, so that they may also be experience the glow of freedom, ਕਿ ਜੀ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਅਸੀਂ ਉੱਤਰ ਦੇ ਵਿੱਚ ਇੱਕ ਖਿੱਤਾ ਦੇਵਾਂਗੇ ਤਾਂ ਕਿ ਗਲੋ ਆਫ ਫਰੀडम, ਇਸ ਆਜ਼ਾਦੀ ਦੀ ਲਿਸ਼ਕ, ਆਜ਼ਾਦੀ ਦਾ ਆਨੰਦ ਉਹ ਵੀ ਮਾਣ ਸਕਣ। ਹੁਣ ਜ਼ਾਹਰ ਹੈ ਕਿ ਇਹ ਫਲਾਵਰੀ ਲਫ਼ਜ਼ ਇਹਨਾਂ ਦੇ ਵਿੱਚ ਹੀ ਸਿੱਖ ਲੀਡਰਸ਼ਿਪ ਫਸੀ ਔਰ ਨਤੀਜੇ ਦੇ ਤੌਰ ਤੇ ਕਾਇਦੇ ਆਜ਼ਮ ਨੇ ਆਪਣਾ ਕੇਸ, ਹਾਲਾਂਕਿ ਪਾਕਿਸਤਾਨ ਦੀ ਡੈਕਲੇਰੇਸ਼ਨ ਜਿਹੜੀ ਜਿਸ ਨੂੰ ਅੱਜ ਵੀ ਲਾਹੌਰ ਦੇ ਵਿੱਚ ਮੀਨਾਰੇ ਪਾਕਿਸਤਾਨ ਦੇ ਥੱਲੇ ਉਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਔਰ ਉਹ 23 ਮਾਰਚ 1940 ਜਦੋਂ ਕਿ ਕਲੀਅਰਲੀ ਕਾਇਦੇ ਆਜ਼ਮ ਨੇ ਸਪੈਲ ਆਊਟ ਕੀਤਾ ਹੈ ਕਿ ਭਾਈ ਅਸੀਂ ਇਸ ਬਰੇ ਸਗੀਰ ਦੇ ਅੰਦਰ ਮੁਸਲਮਾਨ ਕੌਮ ਜਿਹੜੀ ਕਿ ਇੱਕ ਸੈਪਰੇਟ ਨੇਸ਼ਨ ਹੈ ਉਸ ਦੇ ਜਿਹੜੇ ਹੱਕ ਸੇਫਗਾਰਡ ਕਰਨ ਦੇ ਲਈ ਜਿਹੜਾ ਆਜ਼ਾਦਾਨਾ ਰਸਤਾ ਹੁਣ ਅਸੀਂ ਚੁਣਾਂਗੇ। ਲੇਕਿਨ ਇਹਦੇ ਬਾਵਜੂਦ ਉਹਨਾਂ ਦੀ 1946 ਤੱਕ ਵੀ ਇਹ ਕੋਸ਼ਿਸ਼ ਰਹੀ ਔਰ ਇੱਕ ਬੜਾ ਅੱਛਾ ਆਰਟੀਕਲ ਜਿਹੜਾ ਮੇਰੀਆਂ ਨਜ਼ਰਾਂ ਚੋਂ ਗੁਜ਼ਰਿਆ ਮਿਸਟਰ ਮੁਸ਼ਰਫ ਜ਼ੈਦੀ ਨੇ, ਉਹਨਾਂ ਨੇ ਅਯੁੱਧਿਆ, ਕਰਤਾਰਪੁਰ ਐਂਡ ਕਾਇਦੇ ਆਜ਼ਮ ਪਾਕਿਸਤਾਨ ਇਸ ਹੈਡਿੰਗ ਥੱਲੇ ਲਿਖਿਆ। ਕੁਝ ਕਨਕਲੂਜਨ ਉਹਨਾਂ ਦੇ ਉਹਦੇ ਨਾਲ ਅਸੀਂ ਸਹਿਮਤ ਨਹੀਂ ਹੈ, ਪਰ ਉਹਨਾਂ ਨੇ ਕਾਇਦੇ ਆਜ਼ਮ ਦੀ ਪਰਸਨੈਲਿਟੀ ਨੂੰ 3 ਹਿੱਸਿਆਂ ਦੇ ਵਿੱਚ ਡਿਸਕਸ ਕੀਤਾ। ਇੱਕ 1920 ਦਾ ਤੱਕ ਜਦੋਂ ਕਿ ਉਹ ਕਾਂਗਰਸ ਦਾ ਹਿੱਸਾ ਸਨ, ਜਿਹਦੇ ਥੱਲੇ ਉਹਨਾਂ ਨੇ ਗਾਂਧੀ ਨੂੰ ਵੀ ਚੈਲੰਜ ਕੀਤਾ। ਜਦੋਂ ਗਾਂਧੀ ਨੇ ਖਿਲਾਫਤ ਮੂਵਮੈਂਟ ਦੀ ਹਮਾਇਤ ਕੀਤੀ ਕਿ ਵੀ ਇਹ ਧਰਮ ਨੂੰ ਵਿੱਚ ਲਿਆਣਾ ਜਾਂ ਜਿਸ ਤਰੀਕੇ ਦੀ ਇਹ ਸ਼ੋਬਿਜ਼ ਕਰ ਰਿਹਾ ਹੈ, ਔਰ ਉਹਨਾਂ ਨੇ ਉਸ ਕਲੋਨੀਅਲ ਰੂਲ ਦੇ ਖਿਲਾਫ ਮੋਬਿਲਾਈਜ਼ ਕੀਤਾ ਲੋਕਾਂ ਨੂੰ। ਬੰਬੇ 'ਚ ਹੁੰਦੇ ਆ, ਉਹਨਾਂ ਦਾ ਇੱਕ ਆਪਣਾ ਰੋਲ ਹੈ। ਫਿਰ ਉਹਨਾਂ ਦਾ 1930 ਜਦੋਂ ਕੈਬਨਿਟ ਮਿਸ਼ਨ ਪਲਾਨ ਜਿਹੜੀ ਕਿ ਬੜੀ ਕਲੀਅਰਲੀ ਜਿਹੜੀ ਹੈ ਉਸ ਖਿੱਤੇ ਦੇ ਵਿੱਚ ਇੱਕ ਸੋਲੂਸ਼ਨ ਦੇ ਤੌਰ ਤੇ ਕੈਬਨਿਟ ਮਿਸ਼ਨ ਅੰਗਰੇਜ਼ਾਂ ਦਾ ਹੈ, ਉਹਨਾਂ ਨੇ ਪ੍ਰੈਜ਼ੈਂਟ ਕੀਤਾ ਔਰ ਜਿਵੇਂ ਕਾਂਗਰਸ ਨੇ ਉਹਨੂੰ ਅਪੋਜ਼ ਕੀਤਾ। ਔਰ ਫਿਰ ਜਿਹੜੀਆਂ ਚੋਣਾਂ 1936-37 ਦੇ ਵਿੱਚ ਪ੍ਰੋਵਿੰਸ਼ੀਅਲ ਅਸੈਂਬਲੀਜ਼ ਦੀਆਂ ਹੋਈਆਂ ਜਿਹਦੇ 'ਚ ਮੁਸਲਿਮ ਲੀਗ ਨੂੰ ਜਿਹੜੀ ਹੈ ਕੋਈ ਕਾਮਯਾਬੀ ਨਹੀਂ ਸੀ ਮਿਲੀ, ਕਾਂਗਰਸ ਦੀਆਂ ਹਕੂਮਤਾਂ ਬਣੀਆਂ ਸੀ। ਪਰ ਕਿਵੇਂ ਕਾਂਗਰਸ ਦੀ ਹਕੂਮਤ ਨੇ ਹਿੰਦੂਤਵਾ ਦਾ ਏਜੰਡਾ, ਜਿਹਨੂੰ ਅੱਜ ਅਸੀਂ ਸੂਰਿਆ ਨਮਸਕਾਰ ਜਾਂ ਵੰਦੇ ਮਾਤਰਮ ਜਾਂ
ਕਾਊ ਔਰ ਦੂਸਰਾ ਤੀਸਰਾ ਗਊ ਮਾਤਾ, ਇਹ ਜੋ ਚੱਲ ਰਿਹਾ ਹੈ, ਇਹ ਇਨਫੈਕਟ ਕਾਂਗਰਸ ਦੀ ਉਸ ਹਕੂਮਤ ਦੇ ਵੇਲੇ ਜਿਹੜੀਆਂ ਹਕੂਮਤਾਂ ਪ੍ਰੋਵਿੰਸਸ 'ਚ ਬਣੀਆਂ ਸੀ, ਇਹ ਰਿਫਲੈਕਟ ਹੋ ਗਿਆ ਸੀ ਕਿ ਜੇ ਮੁਸਲਮਾਨ ਆਪਣਾ ਮੁਲਕ ਨਹੀਂ ਲੈਣਗੇ ਤੇ ਅਲਟੀਮੇਟਲੀ ਸਿੰਪਲ ਮੈਜੋਰਿਟੀ ਨਾਲ ਕਿਸ ਕਿਸਮ ਦਾ ਕਨਸਟੀਟਿਊਸ਼ਨ ਬਣਾਉਣਗੇ, ਬਿਲਕੁਲ, ਔਰ ਕਿਸ ਕਿਸਮ ਦਾ ਜਿਹੜਾ ਫੇਟ ਹੈ ਉਹ ਮੁਸਲਮਾਨਾਂ ਦਾ ਹੋਏਗਾ। ਸੋ ਇਹ ਗੱਲ ਬਹੁਤ ਵਾਰੀ ਐਮਫੇਸਾਈਜ਼ ਨਹੀਂ ਕੀਤੀ ਜਾਂਦੀ ਕਿ ਅਸਲ 'ਚ ਜਿਹੜੀ ਫੰਕਸ਼ਨਿੰਗ ਸੀ ਉਹਨਾਂ ਕਾਂਗਰਸ ਹਕੂਮਤਾਂ ਦੀ, ਉਹਨੇ ਕਲੀਅਰ ਕਰ ਦਿੱਤਾ ਸੀ ਕਿ ਭਾਈ ਇਹਨਾਂ ਦੇ ਨਾਲ ਮੁਸਲਮਾਨਾਂ ਦਾ ਗੁਜ਼ਾਰਾ ਨਹੀਂ ਹੋਣਾ, ਇਹਨਾਂ ਨੇ ਉਹਨਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਬਣਾਉਣਾ। ਪਰ ਸਿੱਖ ਲੀਡਰਸ਼ਿਪ ਨੇ, ਮੈਂ ਅੱਜ ਵੀ ਦੇਖਦਾ ਮੁੜ ਕੇ ਪਿੱਛੇ, ਕਿ ਕਿਉਂ ਅੱਖਾਂ ਤੇ ਪੱਟੀਆਂ ਬੰਨੀਆਂ ਹੋਈਆਂ ਸੀ ਕਿ ਜਿਹੜੇ ਮੁਸਲਮਾਨ ਇੰਨੇ ਵੱਡੇ ਜਿਹੜੀ ਹੈ ਉਹਨਾਂ ਦੀ ਗਿਣਤੀ ਸੀ, ਬੇਸ਼ੱਕ ਉਹ ਅਕਲੀਅਤ ਸਨ, ਮਾਈਨੋਰਿਟੀ ਸੀ, ਪਰ 1/3 ਪੋਪੂਲੇਸ਼ਨ ਦੇ ਨੇੜੇ ਪਹੁੰਚ ਜਾਂਦੇ ਸੀ। ਜੇ ਉਹਨਾਂ ਦੇ ਨਾਲ ਕਾਂਗਰਸ ਦੀਆਂ ਹਕੂਮਤਾਂ ਦੇ ਵਿੱਚ ਇਹ ਕੁਝ ਹੋ ਰਿਹਾ ਸੀ ਔਰ ਹਿੰਦੂਤਵਾ ਦਾ ਏਜੰਡਾ ਕਾਂਗਰਸ ਰਾਮ ਰਾਜ ਦੇ ਇੱਕ ਬੜੇ ਖੂਬਸੂਰਤ ਲਬਾਦੇ ਦੇ ਥੱਲੇ ਲੁਕਾ ਕੇ ਲਾਗੂ ਕਰ ਰਹੀ ਸੀ, ਤੇ ਸਿੱਖਾਂ ਨੂੰ ਇਹ ਨਜ਼ਰ ਕਿਉਂ ਨਹੀਂ ਸੀ ਆਉਂਦਾ ਕਿ ਸਾਡੇ ਨਾਲ ਕੀ ਹੋਏਗਾ। ਔਰ ਮੈਂ ਅਕਸਰ ਇੱਕ ਵਾਕਿਆ ਦੁਹਰਾਉਂਦਾ ਜਿਹੜਾ ਗਿਆਨੀ ਸ਼ੇਰ ਸਿੰਘ, ਉਸ ਵੇਲੇ ਦੇ ਅਕਾਲੀ ਲੀਡਰ ਨੇ, ਮਦਨ ਮੋਹਨ ਮਾਲਵੀਆ ਦੇ ਨਾਲ ਇੱਕ ਐਨਕਾਊਂਟਰ ਜਿਹੜਾ ਲਖਨਊ ਦੀ ਇੱਕ ਕਾਨਫਰੰਸ, ਜਿੱਥੇ ਕਿ ਮਾਲਵੀਆ ਨੇ ਬੜੀ, ਜਿਹੜਾ ਕਿ ਮਾਲਵੀਆ ਹਿੰਦੂ ਮਹਾਸਭਾ ਦਾ ਫਾਊਂਡਰ ਸੀ, ਬਨਾਰਸ ਹਿੰਦੂ ਯੂਨੀਵਰਸਿਟੀ, ਜਿੱਥੇ ਅੱਜ ਇੱਕ ਮੁਸਲਮਾਨ ਸੰਸਕ੍ਰਿਤ ਦਾ ਪ੍ਰੋਫੈਸਰ ਨਹੀਂ ਹੋ ਸਕਦਾ, ਉਹ ਕਹਿੰਦਾ ਜੀ ਮਾਲਵੀਆ ਨੇ ਇੱਥੋਂ ਦਾ ਕੋਡ ਬਣਾਇਆ ਹੋਇਆ, ਨਹੀਂ ਹੋ ਸਕਦਾ। ਉਹਨੇ ਹੀ ਹਿੰਦੂ ਮਹਾਸਭਾ ਬਣਾਈ, ਜਿਹਦਾ ਬਾਅਦ ਪ੍ਰੈਜ਼ੀਡੈਂਟ ਸਾਵਰਕਰ ਬਣਿਆ, ਜਿਹਦੇ ਚੇਲੇ ਨਥੂਰਾਮ ਗੋਡਸੇ ਨੇ ਗਾਂਧੀ ਨੂੰ ਮਾਰਿਆ। ਉਹਨੂੰ ਗਿਆਨੀ ਸ਼ੇਰ ਸਿੰਘ ਨੇ ਬੜਾ ਵਾਕਿਆ, ਕਿਉਂਕਿ ਮੈਂ ਅੱਗੇ ਵੀ ਸੁਣਾਇਆ ਹੋਇਆ, ਬਟ ਫਿਰ ਵੀ ਕਿਸੇ ਗੱਲ ਦੀ ਇੰਨੀ ਅਹਿਮੀਅਤ ਹੁੰਦੀ ਹੈ ਕਿ ਤੁਹਾਨੂੰ ਬਾਰ-ਬਾਰ ਉਹ ਸੁਣਾਉਣਾ ਠੀਕ ਲੱਗਦਾ, ਐਪਰੋਪਰੀਏਟ ਲੱਗਦਾ। ਸੋ ਉਹਨਾਂ ਨੇ ਕਿਹਾ ਜੀ ਮਾਲਵੀਆ ਨੇ ਉੱਥੇ ਜਿਹੜੀ ਸਾਰੇ ਧਰਮਾਂ ਦੀ ਸਦਭਾਵਨਾ ਕਾਨਫਰੰਸ ਸੀ, ਬੜਾ ਕੰਸੀਲੇਟਰੀ ਐਡਰੈਸ ਦਿੱਤਾ ਮੁਸਲਮਾਨਾਂ ਨਾਲ, ਜਿਹੜਾ ਉਹ ਕਹਿੰਦਾ ਵੀ ਅਸੀਂ ਠਹਿਰੇ ਇੱਕੋ ਹੀ ਥਾਂ ਤੇ ਹੋਏ ਸੀ, ਸਿੱਖਾਂ ਦੇ ਨੁਮਾਇੰਦੇ ਦੇ ਤੌਰ ਤੇ ਗਏ ਹੋਏ ਸੀ। ਔਰ ਕਹਿੰਦਾ ਕਿ ਵੀ ਮੈਂ ਉਸ ਸ਼ਾਮ ਮਾਲਵੀਆ ਜੀ ਨੂੰ ਪੁੱਛਿਆ ਕਿ ਜੀ ਤੁਹਾਡੇ ਅਦਰਵਾਈਜ਼ ਤਾਂ ਖਿਆਲ ਹੋਰ ਹੁੰਦੇ ਨੇ, ਅੱਜ ਤਾਂ ਤੁਸੀਂ ਬੜੀ ਮੁਸਲਮਾਨ ਦੋਸਤੀ ਵਾਲਾ ਲੈਕਚਰ ਦਿੱਤਾ। ਤਾਂ ਕਹਿੰਦਾ ਉਹ ਮੈਨੂੰ ਕਹਿੰਦੇ ਨੇ, ਗਿਆਨੀ ਜੀ अंग्रेजों को जा लेने दो, हम तो शिक्षा प्रणाली में संशोधन करके ही मुसलमानों की मुसलमानी निकाल देंगे। देखो कि भी इन्हों जान दो, असी तो एजुकेशन सिस्टम का ही वो पैटर्न बना देंगे कि ये मुसलमान नहीं रहणगे। और अज उही गल 200 मिलियन तो ज़्यादा मुसलमान भारत दे विच वो हिंदूत्वा दे जे पढ़ के एक मुसलमाना का मुंडा जिहड़ा कहंदा जी मेरा दादा भी भजन तुहाडे गांदा सी, प्यो भी गांदा सी, संस्कृत दा वो कहंदा मैं पंचतंत्र भी सुनाया, फलाना भी, और वो जिहड़ी सिलेक्शन टीम है कहंदा इस तो वधिया कोई कैंडिडेट, पर वो एक्सैप्टेबल नहीं है क्योंकि उन्होंने स्टूडेंट्स ही बनारस हिंदू यूनिवर्सिटी तो कहंदे जी महा जिहड़ा मालवीया का तो इंटेंट ही नहीं सी कि मुसलमान होएगा। उन्होंने कहा जी क्योंकि ਅਸੀਂ ਗੁਰੂ ਜੀ ਨੂੰ ਮੱਥਾ ਵੀ ਟੇਕਣਾ, ਇੱਕ ਗਾਂ ਮਾਸ ਖਾਣ ਵਾਲੇ ਨੂੰ ਅਸੀਂ ਕਿਵੇਂ ਮੱਥਾ ਟੇਕੀਏ ਜਿਹਨੇ ਜਨੇਊ ਨਹੀਂ ਪਾਇਆ ਹੋਇਆ। ਦੇਖੋ ਸੋ ਜ਼ਾਹਰਾ ਤੌਰ ਦੇ ਉੱਤੇ ਜੇ ਇਹ ਗੱਲ ਕਾਇਦ ਨੂੰ ਸਮਝ ਆ ਗਈ ਸੀ ਬੜੀ ਚੰਗੀ ਤਰ੍ਹਾਂ, ਲੇਕਿਨ ਸਾਡੀ ਲੀਡਰਸ਼ਿਪ ਨੂੰ ਇਹ ਕਿਉਂ ਨਜ਼ਰ ਨਹੀਂ ਸੀ ਆ ਰਿਹਾ ਕਿ ਜੇ ਇੱਕ ਅਕਲੀਅਤ ਦੇ ਨਾਲ ਇਵੇਂ ਹੋ ਰਿਹਾ ਹੈ ਤੇ ਦੂਸਰੀ ਦੇ ਨਾਲ ਕੀ ਹੋਏਗਾ। ਔਰ ਉਹਨਾਂ ਦਾ ਇੱਕ ਪਾਸੇ ਮੁਸਲਮਾਨਾਂ ਪ੍ਰਤੀ ਉਹ ਰਵੱਈਆ ਸੀ, ਪਰ ਸਿੱਖ ਇਸ ਲਈ ਡਿਊਪ ਹੋਏ ਸੀ ਕਿਉਂਕਿ ਇਹੀ ਮਾਲਵੀਆ ਸਿੱਖਾਂ ਦੇ ਇਕੱਠਾਂ ਜਾ ਕੇ ਕਹਿੰਦਾ ਸੀ ਕਿ ਜੀ ਸਿੱਖ ਇੰਨੀ ਬਹਾਦਰ ਕੌਮ ਹੈ, ਮੈਂ ਤਾਂ ਹਰ ਹਿੰਦੂ ਫੈਮਿਲੀ ਨੂੰ ਕਹਾਂਗਾ ਕਿ ਉਹ ਆਪਣੇ ਵੱਡੇ ਪੁੱਤਰ ਨੂੰ ਸਿੱਖ ਬਣਾਉਣ। ਔਰ ਬਹੁਤ ਘੱਟ ਲੋਕ ਜਾਣਦੇ ਨੇ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਹਰਮੰਦਰ ਸਾਹਿਬ ਦੇ ਮਾਡਲ ਦੇ ਉੱਤੇ ਜਿਹੜਾ ਪੈਰਲਲ ਮੰਦਰ, ਕਿਉਂਕਿ ਇੱਥੇ ਵੀ ਮੂਰਤੀਆਂ ਲਿਆ ਕੇ ਸਿੱਖ ਰਾਜ ਜਾਣ ਤੋਂ ਬਾਅਦ ਪੰਡਤਾਂ ਨੇ ਮੂਰਤੀਆਂ ਰੱਖ ਦਿੱਤੀਆਂ ਸੀ ਲਿਆ ਕੇ, ਜਿਹੜੀ ਜਦੋਂ ਸਿੰਘ ਸਭਾ ਲਹਿਰ ਚੱਲੀ ਬਾਅਦ ਚ ਅਕਾਲੀ ਲਹਿਰ ਤੋਂ ਪਹਿਲਾਂ 1906-7 ਦੇ ਵਿੱਚ ਜਿਹੜਾ ਉੱਥੋਂ ਮੂਰਤੀਆਂ ਨੂੰ ਚੁਕਾਇਆ ਗਿਆ। ਔਰ ਉਹ ਵੀ ਜਿਹੜਾ ਉਹਨਾਂ ਦਾ ਉਸ ਵੇਲੇ ਦਾ ਸਰਬਰਾਹ ਸੀ, ਉਹਨੇ ਕਿਹਾ ਜੀ ਚੁੱਕ ਕੇ ਲੈ ਜਾਓ ਜਿਹੜੇ ਪ੍ਰੋਮੀਨੈਂਟ ਹਿੰਦੂਆਂ ਨੂੰ ਸੱਦਿਆ ਕਿ ਫਿਰ ਨਾ ਕਹਿਣਾ ਕਿ ਅਪਮਾਨ ਹੋਇਆ। ਪਰ ਹਿੰਦੂਆਂ ਨੇ ਖੁਣਸ ਖਾਧੀ, ਉਹਨਾਂ ਨੇ ਉਹ ਮੂਰਤੀਆਂ ਆਪਣੇ ਘਰਾਂ 'ਚ ਪਹਿਲਾਂ ਸਥਾਪਿਤ ਕਰ ਲਈਆਂ। ਫਿਰ ਮਦਨ ਮੋਹਨ ਮਾਲਵੀਆ ਦੇ ਕੋਲ ਆਏ, ਬਿਰਲਾ ਹਿੰਦੂ ਸੇਠ ਜਿਹਦੇ ਘਰ ਦੇ ਵਿੱਚ ਗਾਂਧੀ ਨੂੰ ਗੋਲੀ ਮਾਰੀ ਗਈ ਦਿੱਲੀ 'ਚ, ਉਹਦੇ ਕੋਲ ਗਏ। ਉਹਨਾਂ ਨੇ ਕਿਹਾ ਫਿਕਰ ਨਾ ਕਰੋ, ਅਸੀਂ ਤੁਹਾਨੂੰ ਇੱਕ ਦਰਬਾਰ ਸਾਹਿਬ ਬਣਾ ਕੇ ਦੇਵਾਂਗੇ। ਔਰ ਅੱਜ ਵੀ ਉਸ ਸ਼ਮਸ਼ਾਨ ਘਾਟ ਦੇ ਨੇੜੇ ਪੁਤਲੀ ਘਰ ਵਾਲੇ ਏਰੀਏ 'ਚ ਜਿਹੜਾ ਦੁਰਗਿਆਣਾ ਮੰਦਿਰ ਹੈ, ਜਿਹਦਾ ਬਿਲਕੁਲ ਮਾਡਲ ਦਰਬਾਰ ਸਾਹਿਬ ਦੀ ਉਸ ਜਿਹੜਾ ਉਸ ਦੇ ਆਰਕੀਟੈਕਟ ਦੇ ਉੱਤੇ ਉਵੇਂ ਹੀ ਸੁਨਹਿਰੀ, ਉਵੇਂ ਹੀ ਸਰੋਵਰ,
ਇਹ ਮਦਨ ਮੋਹਨ ਮਾਲਵੀਆ ਨੇ ਔਰ ਪੈਸਾ ਬਿਰਲੇ ਨੇ ਦਿੱਤਾ ਹੈ। ਇਹ 1920 ਦੀ ਗੱਲ ਹੈ ਜੀ। ਔਰ ਅੱਜ ਹੁਣ ਇਹ ਜ਼ਰੂਰੀ ਹੁੰਦਾ ਹੈ ਕਿ ਕੋਈ ਵੀ ਡਿਗਨਿਟਰੀ ਜਿਹੜਾ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਿਆ ਜੀ, ਉਹ ਜ਼ਰੂਰ ਉੱਥੇ ਜਾਏ। ਹੁਣ ਇਹ ਸਭ ਕੁਝ ਚੱਲ ਰਿਹਾ ਸੀ, ਬੈਕਡ੍ਰੌਪ ਦੇ ਵਿੱਚ ਨਜ਼ਰ ਆ ਰਿਹਾ ਸੀ। ਗਾਂਧੀ ਹਿੰਦੂ ਮਹੰਤਾਂ ਦੀ ਸਪੋਰਟ ਕਰ ਰਿਹਾ ਸੀ ਜੀ, ਸਿੱਖ ਗੁਰਦੁਆਰੇ ਨਾ ਖੋਣ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਸਗਾਈਡਡ ਪੈਟਰੀਓਟ ਕਹਿ ਰਿਹਾ ਸੀ ਔਰ ਗੁਰਮੁਖੀ ਜ਼ਬਾਨ ਦਾ ਵਿਰੋਧ ਕਰ, ਇਹ ਜਿਹੜੀ ਹਿੰਦੀ ਅੱਜ ਸਿਰਾਂ ਦੇ ਉੱਤੇ ਥੋਪੀ ਹੈ, ਕੋਈ ਕਨਸਟੀਟਿਊਸ਼ਨ ਦੇ ਵਿੱਚ ਤਾਂ ਹਿੰਦੀ ਨੈਸ਼ਨਲ ਲੈਂਗੁਏਜ ਨਹੀਂ ਹੈ। ਇਹ ਗਾਂਧੀ ਦਾ ਹੀ ਸਭ ਤੋਂ ਵੱਡਾ ਕਹਿਣਾ ਸੀ। ਉਹਨੇ ਤਾਂ ਤਮਿਲਨਾਡੂ ਜਿਸ ਜ਼ਮਾਨੇ ਜਿਹਨੂੰ ਮਦਰਾਸ ਕਹਿੰਦੇ ਸੀ, ਉੱਥੇ ਜਾ ਕੇ ਹਿੰਦੀ ਤੇ ਸੰਸਕ੍ਰਿਤ ਦੇ ਸਕੂਲ ਖੋਲੇ ਸੀ। ਸੋ ਜ਼ਾਹਰ ਹੈ ਵੀ ਅੱਜ ਅਸੀਂ 70 ਸਾਲ ਬਾਅਦ ਜਦੋਂ ਇਸ ਸਾਰੇ ਡਿਜ਼ਾਈਨ ਨੂੰ ਦੇਖ ਰਹੇ ਹਾਂ, ਸਾਨੂੰ ਸਮਝ ਆ ਰਿਹਾ ਵੀ ਕੀ ਹੋਇਆ। ਉਸ ਵੇਲੇ ਦੀ ਲੀਡਰਸ਼ਿਪ ਨੂੰ ਕਿਉਂ ਨਹੀਂ ਸੀ ਐਸੀਆਂ ਕਿਹੜੀਆਂ ਪੱਟੀਆਂ ਬਣੀਆਂ ਹੋਈਆਂ ਸੀ ਅੱਖਾਂ ਦੇ ਉੱਤੇ। ਤੁਸੀਂ ਪੱਟੀ ਵੀ ਬੰਨੋ ਫਿਰ ਵੀ ਪਾਰਸ਼ਲੀ ਨਜ਼ਰ ਆਉਂਦਾ ਹੈ। ਲੇਕਿਨ ਇਹ ਸਿੱਖ ਲੀਡਰਸ਼ਿਪ ਫਸੀ। ਕਾਂਸਟੀਟਿਊਂਟ ਅਸੈਂਬਲੀ ਦੇ 2 ਮੈਂਬਰ, ਔਰ ਜਦੋਂ ਕਨਸਟੀਟਿਊਸ਼ਨ ਡਿਸਕਸ ਹੋ ਰਿਹਾ ਸੀ ਕਿ ਕੀ ਦਸਤੂਰ ਹੋਏਗਾ, ਕੀ ਆਇਨ ਹੋਏਗਾ, ਸੰਵਿਧਾਨ ਕੀ ਹੋਏਗਾ, ਤੇ ਉਹਨਾਂ ਨੇ ਸਿੱਖਾਂ ਨੂੰ ਉੱਤਰ ਦੇ ਵਿੱਚ, ਨਾਰਥ ਦੇ ਵਿੱਚ ਜਿਹੜਾ ਉਹ ਸੂਬਾ ਤਾਂ ਕੀ ਦੇਣਾ ਸੀ, ਉਹਨਾਂ ਨੇ ਸਿੱਖਾਂ ਨੂੰ ਇੱਕ ਅੱਡ ਮਜ਼ਹਬ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ ਜੀ। ਅੱਜ ਵੀ ਜਿਹੜਾ ਆਰਟੀਕਲ 25(b) ਹੈ ਭਾਰਤ ਦੇ ਕਨਸਟੀਟਿਊਸ਼ਨ ਦਾ, ਉਹ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਐਲਾਨਦਾ ਹੈ। ਬਿਲਕੁਲ। ਔਰ ਸਿੱਖਾਂ ਦੀ ਮੰਗ ਈਵਨ ਸੈਪਰੇਟ ਇਲੈਕਟੋਰੇਟ। ਔਰ ਇਸ ਗੱਲ ਦੇ ਲਈ ਸਭ ਤੋਂ ਵੱਡਾ, ਜੇ ਅਸੀਂ ਸਮਝਦੇ ਹਾਂ, ਬੇਸ਼ੱਕ ਬਹੁਤ ਵਾਰ ਸਾਡੇ ਵੀਰ ਕਈ ਵਾਰ ਨਾਰਾਜ਼ ਵੀ ਹੋ ਜਾਂਦੇ ਨੇ, ਪਰ ਮੈਂ ਸਮਝਦਾ ਹਾਂ ਕਿ ਈਵਨ ਜੇ ਅਸੀਂ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਲੋਕ ਜਿਹੜੇ ਸ਼ੋ ਬॉय ਸੀ ਕਾਂਗਰਸ ਦੇ, ਜਾਂ ਕਨਸਟੀਟਿਊਸ਼ਨ ਦੇ ਫਾਦਰ ਡਾਕਟਰ BR ਅੰਬੇਦਕਰ ਨੂੰ ਕਿਹਾ ਜਾਂਦਾ ਹੈ, ਹਾਲਾਂਕਿ ਉਹਨਾਂ ਨੂੰ ਪਹਿਲਾਂ ਹੀ ਗਾਂਧੀ ਨੇ ਜਦੋਂ ਪੂਨਾ ਪੈਕਟ ਕੀਤਾ 1932-33 ਦੇ ਵਿੱਚ ਤੇ ਗੋਡੇ ਲਵਾ ਲਏ ਸੀ। ਲੇਕਿਨ ਇਹ ਕ੍ਰੈਡਿਟ ਜ਼ਰੂਰ ਉਹਨਾਂ ਨੂੰ ਜਾਂਦਾ ਹੈ ਕਿ ਉਹਨਾਂ ਨੇ ਆਪਣੇ ਦਲਿਤ ਭਾਈਚਾਰੇ ਦੇ ਲਈ 1 ਮੈਨ 1 ਵੋਟ ਦੇ ਥੱਲੇ, ਜਾਂ ਜਦੋਂ ਸੰਵਿਧਾਨ ਦੀ ਇਹ ਡਿਸਕਸ ਵੀ ਹੋ ਰਿਹਾ ਸੀ ਕਿ ਵੀ ਇਹ ਇਨ ਦਾ ਨੇਮ ਆਫ ਗੋਡ ਸ਼ੁਰੂ ਹੋਏ, ਰੱਬ ਦੇ ਨਾਂ ਤੇ ਜੇ ਗੋਡ ਆ ਜਾਂਦਾ ਤੇ ਬ੍ਰਾਹਮਣਵਾਦ ਵਿੱਚ ਆ ਜਾਣਾ ਸੀ। ਪਰ ਉਹਨੂੰ ਇਹ ਨਹੀਂ ਹੈ ਕਿ ਦੂਜਿਆਂ ਨੇ ਰੋਕਿਆ। ਬੰਗਾਲੀ ਜਿਹੜੇ ਨੁਮਾਇੰਦੇ ਸੀ ਉਹ ਕਹਿਣ ਲੱਗੇ ਜੇ ਅਸੀਂ ਨਹੀਂ ਕਿਸੇ ਗੋਡ ਨੂੰ ਮੰਨਦੇ, ਸਾਡੀ ਦੁਰਗਾ ਮਾਤਾ ਨਾਲ ਸ਼ੁਰੂ ਕਰੋ, ਕਿ ਅਸੀਂ ਤਾਂ ਦੁਰਗਾ ਦੇ ਪੁਜਾਰੀ ਹਾਂ ਔਰ ਇਹ ਮਾਤਾ ਹੋਣੀ ਚਾਹੀਦੀ। ਸੋ ਉਹਨਾਂ ਦੇ ਵਿੱਚ ਫਿਰ ਫਾਈਨਲੀ VOTING ਹੋਈ ਕਿ ਜੀ ਹੋਏ, ਫਿਰ ਉਹ ਗੋਡ ਵੀ ਬਾਹਰ ਹੋ ਗਿਆ ਤੇ ਦੁਰਗਾ ਵੀ ਬਾਹਰ ਹੋ ਗਈ। ਨਤੀਜੇ ਦੇ ਤੌਰ ਤੇ ਉਹਦੇ 'ਚ ਬਿਗਨਿੰਗ ਨਹੀਂ ਹੈ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੇ ਜਿਹੜੀ ਹਿੰਦੂ ਕਾਂਗਰਸ ਦੇ ਹੀ ਨੁਮਾਇੰਦੇ ਸੀ, ਵੱਡੀ ਗਿਣਤੀ ਦੇ ਵਿੱਚ ਮੈਜੋਰਟੀ ਉਹਨਾਂ ਦੀ ਸੀ, ਉਹਨਾਂ ਨੇ ਕਿਤੇ ਨਾ ਕਿ, ਹਾਲਾਂਕਿ ਗਾਂ ਨੂੰ ਕੋਈ ਨੈਸ਼ਨਲ ਐਨੀਮਲ ਨਹੀਂ ਐਲਾਨਿਆ, ਕੋਈ ਕਾਊ ਸਲੌਟਰ ਤੇ ਬੈਨ ਨਹੀਂ ਲਾਇਆ, ਪਰ ਕੁਛ ਨਾ ਕੁਛ ਐਸਾ ਉਹਨਾਂ ਨੇ ਵਿੱਚ ਜ਼ਰੂਰ ਪਵਾਇਆ। ਕਿਉਂਕਿ ਅਸੀਂ ਕੋਈ ਕਨਸਟੀਟਿਊਸ਼ਨ ਦੇ ਐਕਸਪਰਟ ਵੀ ਨਹੀਂ ਹੈ। ਮੈਂ ਉਹਨੂੰ ਪਿਛਲੇ ਦਿਨਾਂ 'ਚ ਸਾਡੀ ਇੱਕ ਬੱਚੀ ਉਹ ਕੰਪੈਰੀਟਿਵ ਕਨਸਟੀਟਿਊਸ਼ਨਸ ਤੇ ਕੰਮ ਕਰਨਾ ਚਾਹੁੰਦੀ ਹੈ, ਤੇ ਉਹਨੇ ਮੈਨੂੰ ਪੁੱਛਿਆ ਕਿ ਜੀ ਤੁਸੀਂ ਇੰਡੀਅਨ ਕਨਸਟੀਟਿਊਸ਼ਨ ਪੜ੍ਹਿਆ? ਮੈਂ ਕਿਹਾ ਜੀ ਉਹ ਵੈਸੇ ਤਾਂ ਜੇ ਦੁਨੀਆ ਦੇ 10 ਤੋਂ ਜ਼ਿਆਦਾ ਕਨਸਟੀਟਿਊਸ਼ਨ, ਜਿਨ੍ਹਾਂ ਦੇ ਵਿੱਚ ਅਮਰੀਕਾ, ਇੰਗਲੈਂਡ ਔਰ ਦੂਸਰੇ ਫਰਾਂਸ, ਉਹਨਾਂ ਦੇ ਕਨਸਟੀਟਿਊਸ਼ਨਸ ਦੀ ਨਕਲ ਮਾਰੀ ਹੋਈ ਹੈ, ਕਾਪੀ ਪੇਸਟ ਹੈ ਬਹੁਤ ਸਾਰਾ, ਔਰ ਦੁਨੀਆ ਦਾ ਸਭ ਤੋਂ ਵੱਡਾ ਕਨਸਟੀਟਿਊਸ਼ਨ ਉਹਨੂੰ ਬਣਾਇਆ ਹੋਇਆ। ਮੈਂ ਕਿਹਾ ਜੀ 70 ਸਾਲ ਦੇ ਵਿੱਚ 101 ਅਮੈਂਡਮੈਂਟਸ ਇਹਦੇ 'ਚ ਕਰ ਦਿੱਤੀਆਂ ਗਈਆਂ। 101 ਤੋਂ ਜ਼ਿਆਦਾ ਜਿਹੜੀਆਂ ਨੇ ਉਹ ਸੋਧਾਂ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ, ਉਹ ਉਸ ਦੇ ਵਿੱਚ ਜਿਹੜੀਆਂ ਅਮੈਂਡਮੈਂਟਸ ਕੀਤੀਆਂ ਹੋਈਆਂ। ਔਰ ਇਸ ਕਨਸਟੀਟਿਊਸ਼ਨ ਦਾ ਸਾਡੇ ਲਈ ਪਹਿਲੇ ਦਿਨ ਤੋਂ ਹੀ ਕੋਈ ਮਤਲਬ ਨਹੀਂ ਹੈ, ਕਿਉਂਕਿ ਸਿੱਖਾਂ ਦੀ ਜਿਹੜੀ ਹੋਂਦ ਖਤਮ ਕਰ ਦੇਣਾ ਆਈਨੀ ਤਰੀਕੇ ਦੇ ਨਾਲ। 18ਵੀਂ ਸਦੀ ਸਾਡੇ ਲਈ ਚੈਲੰਜਿੰਗ ਸਦੀ ਸੀ। ਅਸੀਂ ਦਿੱਲੀ ਦੇ ਰੂਲਰਸ, ਦਰਾ ਖੈਬਰ ਪਾਰ ਆਉਣ ਤੋਂ ਪਾਰ ਆਉਣ ਵਾਲੇ ਜਿਹੜੇ ਸੀ, ਅਸੀਂ ਆਪਣੀ ਸਰਵਾਈਵਲ ਦੇ ਲਈ ਲੜੇ ਹਾਂ। ਤਲਵਾਰ ਦੀ ਧਾਰ ਦੇ ਉੱਤੇ ਅਸੀਂ ਤੁਰੇ, ਜ਼ੁਲਮ ਦੇ ਖਿਲਾਫ ਖਲੋਤੇ। ਲੇਕਿਨ 100 ਸਾਲ ਘੱਲੂਘਾਰੇ ਵੀ ਵਾਪਰੇ, ਮਾਸ ਕਿਲਿੰਗਸ ਵੀ ਹੋਈਆਂ, ਸਿੱਖਾਂ ਦੇ ਸਿਰਾਂ ਦੀਆਂ ਮੁੱਲ ਵੀ ਰੱਖੇ ਗਏ, ਲੇਕਿਨ ਸਿੱਖ ਮੁੱਕੇ ਨਹੀਂ। ਇਹਨਾਂ ਨੇ ਤਾਂ ਵਿਦ ਦ ਸਟ੍ਰੋਕ ਆਫ ਦਾ ਪੈਨ ਤੁਹਾਡੀ ਹੋਂਦ ਹੀ ਮਿਟਾ ਦਿੱਤੀ। ਔਰ ਇਹ ਗੱਲ ਬੜੀ ਇੰਪੋਰਟੈਂਟ ਹੈ। ਸਾਡੇ ਬਹੁਤ ਸਾਰੇ ਆਪਣੇ ਲੋਕਾਂ ਨੂੰ ਵੀ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਹੈ ਕਿ ਬੇਸ਼ੱਕ ਡੀ ਫੈਕਟੋ ਅਸੀਂ ਆਪਣੀ ਲੀਡਰਸ਼ਿਪ ਦੀ ਨਾਇਲੀਅਤ ਦੀ ਵਜ੍ਹਾ ਕਰਕੇ ਭਾਰਤ ਦੇ ਨਕਸ਼ੇ ਦੇ ਵਿੱਚ ਕੈਦ ਹੋਏ, ਲੇਕਿਨ ਡੀ ਜੂਰਿਸ ਕਾਨੂੰਨੀ ਤੌਰ ਦੇ ਉੱਤੇ ਅਸੀਂ ਭਾਰਤ ਦਾ ਹਿੱਸਾ ਨਹੀਂ ਹੈ। ਕਿਉਂਕਿ ਦੋਨੋਂ ਸਿੱਖ ਨੁਮਾਇੰਦਿਆਂ ਨੇ ਕਨਸਟੀਟਿਊਂਟ ਅਸੈਂਬਲੀ 'ਚ ਖਲੋ ਕੇ ਕਿਹਾ, ਦਿਸ ਇਜ਼ ਬਿਟਰੀਅਲ ਆਫ ਦਾ ਸਿੱਖਸ, ਦਿਸ ਇਜ਼ ਬਿਟਰੀਅਲ ਆਫ ਦਾ ਪ੍ਰੋਮਿਸਿਸ ਮੇਡ ਟੂ ਦਾ ਸਿੱਖਸ, ਵੀ ਰਿਜੈਕਟ ਦਿਸ ਕਨਸਟੀਟਿਊਸ਼ਨ। ਕਿ ਸਾਡੇ ਨਾਲ ਕੀਤੀ ਹੋਈ ਗੱਦਾਰੀ ਹੈ, ਸਾਡੇ ਨਾਲ ਕੀਤੀ ਹੋਈ ਵਾਅਦਾ ਖਿਲਾਫੀ ਹੈ,
ਔਰ ਅਸੀਂ ਇਸ ਕਨਸਟੀਟਿਊਸ਼ਨ ਨੂੰ ਨਹੀਂ ਮੰਨਦੇ। ਸੋ ਇਹ ਦਿਨ ਜਿਹੜਾ ਅੱਜ 70ਵੀਂ ਯਾਦ ਮਨਾਈ ਜਾ ਰਹੀ ਹੈ, 70 ਸਾਲ ਪਹਿਲਾਂ ਸਿੱਖਾਂ ਨੇ ਇਸ ਨੂੰ ਕਾਲਾ ਦਿਨ ਐਲਾਨਿਆ ਔਰ ਜਿਸ ਦਿਨ ਇਹ ਸੰਵਿਧਾਨ ਆਇਨ ਲਾਗੂ ਕੀਤਾ ਗਿਆ 26 ਜਨਵਰੀ 1950 ਨੂੰ, ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਨੇ ਕਾਲ ਦਿੱਤੀ ਸੀ ਕਿ ਸਿੱਖ ਆਪਣੇ ਘਰਾਂ ਦੇ ਬਾਹਰ ਕਾਲੇ ਝੰਡੇ ਲਾਉਣ, ਕਾਲੀਆਂ ਦਸਤਾਰਾਂ ਪੱਗਾਂ ਬੰਨਣ, ਬੀਬੀਆਂ ਨੂੰ ਕਿਹਾ ਸੀ ਕਾਲੀਆਂ ਚੁੰਨੀਆਂ ਲੈਣ। ਸੋ ਸਾਡੇ ਲਈ ਇਹ ਸੰਵਿਧਾਨ, ਬਹੁਤਿਆਂ ਨੂੰ ਲੱਗਦਾ ਵੀ ਪਤਾ ਨਹੀਂ ਜੂਨ 84 ਜਦੋਂ ਹਮਲਾ ਹੋਇਆ ਉਸ ਤੋਂ ਬਾਅਦ ਖਾਲਿਸਤਾਨ ਦੀ ਤਹਿਰੀਕ ਸ਼ੁਰੂ ਹੁੰਦੀ, ਨਹੀਂ, ਖਾਲਿਸਤਾਨ ਦੀ ਤਹਿਰੀਕ ਤਾਂ ਵੈਸੇ ਬਿਲਟ ਇਨ ਹੈ ਕਿਉਂਕਿ ਖਾਲਸਾ ਸਾਜਨਾ ਵੇੜੇ ਹੀ 10ਵੇਂ ਪਾਤਸ਼ਾਹ ਦਾ ਇਹ ਹੁਕਮ ਸੀ ਖਾਲਸੇ ਨੂੰ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਇਹਦਾ ਮਤਲਬ ਹੀ ਇਹ ਹੈ ਕਿ ਖਾਲਸਾ ਬਾਦਸ਼ਾਹ ਜਾਂ ਬਾਗੀ, ਕਿ ਜਾਂ ਖਾਲਸਾ ਸੋਵਰਨ ਹੈ ਜਾਂ ਸੋਵਰਨਿਟੀ ਲਈ ਲੜ ਰਿਹਾ। ਹਾਂ, ਜਿਨ੍ਹਾਂ ਸੁਸਾਇਟੀਜ਼ ਦੇ ਵਿੱਚ ਤੁਹਾਡੇ ਮੁੱਢਲੇ ਹੱਕ, ਬੇਸਿਕ ਫਰੀडम्स ਗਾਰੰਟੀਡ ਨੇ, ਜਿਵੇਂ ਅਮਰੀਕਾ ਹੈ ਜਾਂ ਯੂਰਪ ਹੈ, ਜਿੱਥੇ ਅਸੀਂ ਬਿਲਕੁਲ ਕੰਫਰਟੇਬਲ ਹੈ ਇਹਨਾਂ ਦੇ ਸਿਸਟਮ ਦੇ ਵਿੱਚ। ਅਸੀਂ ਇੱਥੇ ਤਾਂ ਨਹੀਂ ਇਹਨਾਂ ਨੂੰ ਕਹਿੰਦੇ ਕਿ ਬਈ ਅਸੀਂ ਤੁਹਾਡਾ ਰਾਜ ਖੋਹਣਾ ਜਾਂ ਕੱਲ ਨੂੰ ਕਿਸੇ ਹੋਰ ਹਵਾਲੇ ਨਾਲ, ਲੇਕਿਨ ਜਿਸ ਸਿਸਟਮ ਦੇ ਵਿੱਚ ਤੁਹਾਡੇ ਮਜ਼ਹਬ ਦੀ ਹੋਂਦ ਹੀ ਨਹੀਂ ਹੈ, ਕਨਸਟੀਟਿਊਸ਼ਨ ਤੁਹਾਡੇ ਧਰਮ ਨੂੰ ਹਿੰਦੂਆਂ ਦਾ ਹਿੱਸਾ ਮੰਨਦਾ ਹੈ, ਅਦਰਵਾਈਜ਼ ਸਿੱਖ ਪੰਜਵਾਂ ਦੁਨੀਆ ਦਾ ਵੱਡਾ ਧਰਮ ਹੈ, 30 ਮਿਲੀਅਨ ਸਿੱਖ ਦੁਨੀਆ 'ਚ ਵਸਦੇ ਨੇ, 150 ਤੋਂ ਜ਼ਿਆਦਾ ਦੇਸ਼ਾਂ 'ਚ ਸਾਡੇ ਨਿਸ਼ਾਨ ਝੂਲਦੇ ਨੇ, ਉਹ ਅਮਰੀਕਨ ਸੈਨੇਟ ਹੋਏ, ਕਾਂਗਰਸ ਹੋਏ, ਇੰਗਲੈਂਡ ਦੀ ਰਾਣੀ ਹੋਏ, ਕੈਨੇਡਾ ਦਾ ਪ੍ਰਾਈਮ ਮਿਨਿਸਟਰ ਹੋਏ, ਕੈਨੇਡਾ ਦਾ ਸਿਸਟਮ ਹੋਏ, ਸਿੰਗਾਪੁਰ ਹੋਏ, ਮਲੇਸ਼ੀਆ ਹੋਏ, ਪਾਕਿਸਤਾਨ ਹੋਏ, ਸਿੱਖਾਂ ਦੀ ਅਡਰੀ ਹੋਂਦ ਹੈ, ਅਡਰੀ ਸਾਡੀ ਪਛਾਣ ਹੈ। ਪਰ ਜਿਹਨੂੰ ਅਸੀਂ ਆਪਣਾ ਹੋਮਲੈਂਡ ਕਹਿੰਦੇ ਔਰ ਜਿਹਦੇ ਅੱਜ ਅਜੇ ਵੀ ਇੱਕ ਟੋਲਾ ਜਿਹੜਾ ਭਾਰਤ ਮਾਤਾ ਦੀ ਜੈ ਦੇ ਨਾਲ ਵਾਲਿਆਂ ਦੇ ਨਾਲ ਜੁੜਿਆ ਹੋਇਆ, ਉਹ ਤਾਂ ਸਾਡੀ ਹੋਂਦ ਨੂੰ ਵੀ ਮੰਨਣ ਨੂੰ ਤਿਆਰ ਨਹੀਂ ਹੈ। ਸੋ ਮੈਂ ਸਮਝਦਾ ਹਾਂ ਕਿ ਵੀ ਇਸ ਸਾਰੇ ਸਿਸਟਮ 'ਚ 70 ਸਾਲ ਬਾਅਦ, ਔਰ ਜਿਵੇਂ ਇਹਨਾਂ ਨੇ ਮੁਸ਼ਰਫ ਜ਼ੈਦੀ ਉਹਨਾਂ ਨੇ ਵੀ ਜ਼ਿਕਰ ਕੀਤਾ ਔਰ ਸਾਡੇ 2 ਸਾਲ ਪਹਿਲਾਂ ਸਾਡੇ ਨਾਲ ਕਾਫੀ ਸੰਪਰਕ ਸਨ, ਫਿਰ ਨਹੀਂ ਡਾਕਟਰ ਗੁਲਾਮ ਮੁਸਤਫਾ ਇੰਗਲੈਂਡ ਤੋਂ, ਅੱਜ ਹੀ ਉਹਨਾਂ ਦੇ 3-4 ਆਰਟੀਕਲ ਜਿਹੜੇ ਪੰਜਾਬੀ ਅਖਬਾਰਾਂ 'ਚ ਛਪੇ ਔਰ ਉਹਨਾਂ ਦੀ ਲਿਖਤ ਵੀ ਆਈ ਹੈ। ਔਰ ਇਹਦੇ 'ਚ ਅਸੀਂ ਇਹ ਗੱਲ ਵੀ ਦੱਸਦੇ ਹੀ ਹੈ ਕਿ ਇਕੱਲਾ ਇਹੀ ਨਹੀਂ ਕਿ ਕਨਸਟੀਟਿਊਸ਼ਨ ਦੇ ਵਿੱਚ ਸਿੱਖਾਂ ਨੂੰ ਰੈਕਗਨਾਈਜ਼ ਨਹੀਂ ਕੀਤਾ ਗਿਆ ਅੱਡ ਧਰਮ ਦੇ ਤੌਰ ਤੇ। 15 ਅਗਸਤ 1947 ਤੋਂ ਇੱਕਦਮ ਬਾਅਦ 10 ਅਕਤੂਬਰ 1947 ਨੂੰ ਜਿਹੜਾ ਇੱਕ ਸਰਕੂਲਰ ਭਾਰਤ ਦੀ ਹੋਮ ਮਿਨਿਸਟਰੀ ਵੱਲੋਂ, ਪੰਜਾਬ ਦੇ ਉਸ ਵੇਲੇ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ, ਹੋਮ ਮਿਨਿਸਟਰ ਪਟੇਲ ਸੀ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ, ਕਿਉਂਕਿ 32-33 ਪੰਜਾਬ ਦੇ ਜ਼ਿਲ੍ਹੇ ਸਨ 47 ਤੋਂ ਪਹਿਲਾਂ, 19 ਜਾਂ 20 ਪਾਕਿਸਤਾਨ 'ਚ ਦਾ ਹਿੱਸਾ ਬਣੇ, ਜਿਹੜੇ ਬਾਕੀ ਜ਼ਿਲ੍ਹੇ ਸੀ ਉਹਨਾਂ 'ਚ 3 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਿੱਖ ਸਨ। ਔਰ ਇਹ ਸਰਕੂਲਰ ਸੀ, ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਇਹ ਇੱਕ ਜ਼ਰਾਇਮ ਪੇਸ਼ਾ ਕਬੀਲਾ ਹੈ ਔਰ ਹਿੰਦੂ ਜਿਹੜੇ ਕਾਨੂੰਨ ਮੰਨਣ ਵਾਲੇ ਨੇ ਉਹਨਾਂ ਦੇ ਲਈ ਵੱਡਾ ਖਤਰਾ ਹੈ। ਔਰ ਅੱਗੇ ਸੀ ਕਿ ਜੀ ਇਹਨਾਂ ਦੀਆਂ ਐਕਟੀਵਿਟੀਜ਼ ਦੇ ਉੱਤੇ ਅੱਖ ਰੱਖੀ ਜਾਏ ਔਰ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਲੋੜੀਂਦੀ ਕਾਰਵਾਈ ਕਰਨ। ਹੁਣ ਜ਼ਾਹਰ ਹੈ ਵੀ ਦੂਸਰੇ ਪਾਸੇ ਪਾਕਿਸਤਾਨ ਹੈ, ਉਹਨਾਂ ਨੇ ਤਾਂ ਨਹੀਂ ਜ਼ਰਾਇਮ ਪੇਸ਼ਾ ਐਲਾਨੇ, ਬਿਲਕੁਲ, ਉਹ ਤਾਂ ਅੱਜ ਜੇ ਅਸੀਂ 70 ਸਾਲ ਬਾਅਦ ਇਹ ਸਫ਼ਰ ਦੇਖੀਏ, ਜਿਹੜਾ ਜ਼ਾਹਰਾ ਤੌਰ ਦੇ ਉੱਤੇ ਜਿਹੜਾ ਮੁਸ਼ਰਫ ਜ਼ੈਦੀ ਦਾ ਆਰਟੀਕਲ ਹੈ, ਉਸ ਦਾ ਵੀ ਇੰਟੈਂਟ ਇਹ ਹੈ ਕਿ ਇੱਕ ਪਾਸੇ ਉਹ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਡੈਮੋਕ੍ਰੇਸੀ ਸੈਕੂਲਰਿਜ਼ਮ ਦੇ ਨਾਂ ਥੱਲੇ, ਔਰ ਇਸ ਸਾਰੇ ਦਾ ਫੈਸਲਾ ਅਸੀਂ ਦੇਖਦੇ ਹਾਂ ਜੇ 70 ਸਾਲ ਨੂੰ ਐਨਾਲਾਈਜ਼ ਕਰਨਾ ਹੋਏ ਤੇ ਫਿਰ 9 ਨਵੰਬਰ 2019 ਇੱਕ ਉਹ ਫਾਈਨਲ ਡੇ ਮੰਨਿਆ ਜਾ ਸਕਦਾ ਹੈ 70 ਸਾਲ ਦੇ ਐਕਸਪੈਰੀਮੈਂਟ ਦਾ। ਇੱਕ ਪਾਸੇ ਪਾਕਿਸਤਾਨ ਵੱਲੋਂ ਇੱਕ ਛੋਟੀ ਜਿਹੀ ਅਕਲੀਅਤ ਜਿਹੜੇ 15-20 ਹਜ਼ਾਰ ਨੇ ਪਾਕਿਸਤਾਨ 'ਚ, ਉਹਨਾਂ ਦੀਆਂ ਭਾਵਨਾਵਾਂ ਔਰ 30 ਮਿਲੀਅਨ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਇੱਜ਼ਤ ਕਰਦੇ ਆ ਕਰਤਾਰਪੁਰ ਕੋਰੀਡੋਰ ਖੋਲ ਦਿੱਤਾ ਜਾਂਦਾ ਹੈ 9 ਨਵੰਬਰ ਨੂੰ। ਬਿਲਕੁਲ, ਔਰ ਇਹੀ 9 ਨਵੰਬਰ ਹੈ ਕਿ ਭਾਰਤ ਦਾ ਸੁਪਰੀਮ ਕੋਰਟ ਇਹ ਫੈਸਲਾ ਸੁਣਾਉਂਦਾ ਹੈ ਕਿ 550 ਸਾਲ ਪੁਰਾਣੀ ਬਾਬਰੀ ਮਸਜਿਦ ਨੂੰ ਢਾਣ ਵਾਲੇ ਜਿਹੜੇ ਨੇ ਉਹਨਾਂ ਨੂੰ ਮੰਦਿਰ ਬਣਾਉਣ ਦਾ ਹੱਕ ਦਿੱਤਾ ਜਾਂਦਾ ਹੈ। ਸੋ ਜ਼ਾਹਰ ਹੈ ਕਿ ਇਹ 70 ਸਾਲ ਦੀ ਪ੍ਰੈਕਟੀਕੈਲਿਟੀ ਹੈ ਕਿ ਦੋਨੋਂ ਪਾਸੇ ਅੱਜ ਜਿਸ ਕਦਰ 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ ਡਰੇ ਹੋਏ ਨੇ ਭਾਰਤ 'ਚ। ਈਵਨ ਕੱਲ ਵੀ ਮੈਂ ਜ਼ਿਕਰ ਕੀਤਾ ਸੀ ਜਿਹੜਾ ਉਹਨਾਂ ਦਾ ਸੁੰਨੀ ਬੋਰਡ ਹੈ, ਉਹਨਾਂ ਨੇ ਕਿਹਾ ਨਾ ਜੀ ਅਸੀਂ ਰਿਵਿਊ ਪਟੀਸ਼ਨ ਨਹੀਂ ਫਾਈਲ ਕਰਨੀ ਬਾਬਰੀ ਮਸਜਿਦ ਦੀ। ਸੋ ਇਹ ਇੱਕ ਪਾਸੇ ਉਹ ਡਰ ਹੈ, ਦੂਜੇ ਪਾਸੇ ਪਾਕਿਸਤਾਨ ਦੇ ਵਿੱਚ ਇਨ ਸਪਾਈਟ ਆਫ ਆਬਸਟੈਕਲਸ, ਰੁਕਾਵਟਾਂ ਭਾਰਤ ਵੱਲੋਂ
ਉਹਨਾਂ ਦੇ ਉੱਤੇ ਜਿਹੜੀ ਹੈ ਉਹ ਥੋਪੀਆਂ ਗਈਆਂ ਜੰਗਾਂ, ਉਹਨਾਂ ਦੇ ਖਿਲਾਫ ਪਾਣੀ ਰੋਕਣ ਤੋਂ ਲੈ ਕੇ ਪਾਕਿਸਤਾਨ ਇੱਕ ਨਿਊਕਲੀਅਰ ਪਾਵਰ ਵੀ ਹੈ। ਜੀ ਪਾਕਿਸਤਾਨ ਮਿਡਲ ਈਸਟ ਦਾ ਇੱਕ ਗੇਟਵੇ ਵੀ ਹੈ, ਇੰਟਰਨੈਸ਼ਨਲ ਪੋਲਿਟਿਕਸ ਦਾ ਇਸ ਵੇਲੇ ਮਰਕਜ਼ ਵੀ ਹੈ। ਤੇ ਜੇ ਪਾਕਿਸਤਾਨ ਨੂੰ ਰਿਝਾਉਣ ਲਈ ਚੀਨ ਤੇ ਅਮਰੀਕਾ ਦੋਨੋਂ ਹੀ ਜਿਹੜਾ ਇਕਨੋਮਿਕਲ ਕੋਰੀਡੋਰ ਹੈ ਉਹਨੂੰ ਲੈ ਕੇ ਬਿਆਨਬਾਜ਼ੀ ਕਰ ਰਹੇ ਨੇ, ਤੇ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਪਾਕਿਸਤਾਨ ਦੀ ਕੀ ਅਹਿਮੀਅਤ ਹੈ। ਕਾਸ਼ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਕੌਮ ਦੇ ਨਾਲ ਬਿਟਰੇ ਨਾ ਕਰਦੀ, ਕੋਈ ਨਾ ਕੋਈ ਅਕਲ ਨੂੰ ਹੱਥ ਮਾਰਦੀ, ਤੇ ਸਾਡਾ ਮੁਲਕ ਵੀ ਹੁੰਦਾ ਇਹਨਾਂ ਦੋਨਾਂ ਮੁਲਕਾਂ ਦੇ ਵਿਚਾਲੇ ਵਾਘਾ ਤੋਂ ਜਮਨਾ ਤੱਕ, ਤੇ ਅਸੀਂ ਆਪਣੀ ਹੋਂਦ ਦੇ ਪਹਿਲੇ 10 ਸਾਲਾਂ ਦੇ ਵਿੱਚ ਦੁਨੀਆ ਦੀ ਫਸਟ ਵਰਲਡ ਕੰਟਰੀ ਹੁੰਦੇ। ਉਹ ਵਕਤ ਤਾਂ ਗੁਜ਼ਰ ਗਿਆ। ਹੁਣ ਘੱਟੋ ਘੱਟ ਸਾਡੀ ਕੌਮ ਇਸ ਗੱਲ ਨੂੰ ਸਮਝੇ ਕਿ ਅਸੀਂ ਪਿਛਲੇ 35 ਸਾਲਾਂ 'ਚ ਜੂਨ 84 ਤੋਂ ਲੈ ਕੇ ਹੁਣ ਤੱਕ ਵੱਧ ਤੋਂ ਵੱਧਤਰ ਚਿਹਰੇ ਇਹਨਾਂ ਦੇ ਦੇਖ ਲਏ ਨੇ। ਦਰਬਾਰ ਸਾਹਿਬ ਤੇ ਹਮਲਾ, ਨਵੰਬਰ 84 ਦੀ ਨਸਲਕੁਸ਼ੀ, ਇੱਕ ਜਨਰੇਸ਼ਨ ਪੰਜਾਬ 'ਚ ਮਾਰ ਮੁਕਾਣੀ, ਦੂਸਰੀ ਡਰੱਗਸ ਦੇ ਹਵਾਲੇ ਕਰਨੀ, ਤੀਸਰੀ ਨੂੰ ਉੱਥੋਂ ਭੱਜਣ ਤੋਂ ਮਜਬੂਰ ਕੀਤਾ ਹੋਇਆ ਕਿਉਂਕਿ ਕੋਈ ਓਪਰਚੁਨਿਟੀਜ਼ ਨਹੀਂ ਨੇ। ਤੇ ਜੇ ਅਜੇ ਵੀ ਸਾਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਆਪਣਾ ਆਜ਼ਾਦ ਮੁਲਕ ਬਣਾਏ ਬਿਨਾ ਸਿੱਖ ਕੌਮ ਉਸ ਖਿੱਤੇ 'ਚ ਸਰਵਾਈਵ ਨਹੀਂ ਕਰੇਗੀ, ਤੇ ਫਿਰ ਕਬੀਰ ਸਾਹਿਬ ਦਾ ਇਹੀ ਹੁਕਮ ਸਾਡੇ ਤੇ ਲਾਗੂ ਹੁੰਦਾ ਹੈ ਕਿ ਕਬੀਰ ਸਤਿਗੁਰ ਸਾਚਾ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ। ਗੁਰੂ ਸਮਰੱਥ ਹੈ, ਗੁਰੂ ਨੇ ਸਾਨੂੰ ਰਾਜ ਭਾਗ ਬਖਸ਼ਿਆ ਹੈ, ਗੁਰੂ ਨੇ ਸਾਨੂੰ ਸੋਵਰਨਿਟੀ ਦਿੱਤੀ ਹੈ। इन गरीब सिखन को देव पातशाही ये याद रखें हमारी गुरियाई। पर जे असी ਜਾਂ ਸੌ ਜਾਣਾ ਹੈ ਤੇ ਜਾਂ ਘੇਸ ਮਾਰਨੀ ਹੈ ਤੇ ਫਿਰ ਅਸੀਂ ਕਿਹੜਾ ਮੂੰਹ ਗੁਰੂ ਨੂੰ ਦਿਖਾਵਾਂਗੇ। ਬਾਕੀ ਅਸੀਂ ਕਿਹੜੀ ਬੰਦਗੀ ਕਰਦੇ ਹਾਂ, ਕਿਹੜਾ ਨਾਮ ਜਪਦੇ ਹਾਂ, ਜਾਂ ਸੋਨੇ ਦੇ ਕਲਸ਼ ਲਾਈ ਜਾਓ, ਵੱਡੇ ਵੱਡੇ ਜਿਹੜੇ ਨੇ ਉਹ ਆਪਣੇ ਬਣਾਈ ਜਾਓ ਇਮਾਰਤਾਂ, ਉਹਨਾਂ ਦੇ ਨਾਲ ਕੁਝ ਨਹੀਂ ਬਣਨਾ ਹੈ। ਅਲਟੀਮੇਟਲੀ ਪੋਲੀਟੀਕਲ ਪਾਵਰ ਤੋਂ ਬਿਨਾਂ ਅਸੀਂ ਸਰਵਾਈਵ ਨਹੀਂ ਕਰ ਸਕਦੇ। ਇਹੀ ਗੁਰੂ ਦਾ ਸਾਨੂੰ ਹੁਕਮ ਵੀ ਸੀ, ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਇੱਥੇ ਲੈਣਾ ਬ੍ਰੇਕ ਦੇਖਦੇ ਹੋ। ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ